मैं इन्हां किताबां ਵੱਲ ਕਿਵੇਂ ਮੁਤਵੱਜਾ ਹੋਇਆ ਬੇਸਿਕਲੀ ਮੈਂ ਦਾ ਮਤਲਬ ਉਹ ਸਾਰੇ ਬੱਚੇ ਨੇ ਜਿਹੜੇ ਉਸ ਦੌਰ ਦੇ ਬੱਚੇ ਇਹਨਾਂ ਨੂੰ ਪੜ੍ਹਦੇ ਸੀ ਤੇ ਇਹਨਾਂ ਕਿਤਾਬਾਂ ਲਾਓ ਕਿਵੇਂ ਫਿਰ ਮੇਰੇ ਕੋਲ ਕਿਉਂਕਿ ਕਿਤਾਬਾਂ ਸਾਰੀਆਂ ਮੇਰੇ ਕੋਲ ਹੀ ਸਨ ਇਹ ਮੇਰੀ ਜਨਰੇਸ਼ਨ ਤੋਂ ਤਰਸੀ ਇਹਨਾਂ ਕਿਤਾਬਾਂ ਦੇ ਟਾਈਟਲ ਵੇਖਣ ਵਾਲੀ ਇਹ ਫਿਰ ਸਾਰੀਆਂ ਕਲੈਕਟ ਕਰਕੇ ਇਹਨਾਂ ਦੇ ਟਾਈਟਲਸ ਮੈਂ ਉਹ ਬਕਾਇਦਾ ਇੱਕ ਕੈਟਲੌਗ ਬਣਾਤੀ ਕਿਤਾਬ ਕਿ ਜਿਹਨੂੰ ਵੀ ਜ਼ਰੂਰਤ ਹੈ ਅਗਰ ਉਹ ਬੇਸਿਕ ਇਨਫੋਰਮੇਸ਼ਨ ਚਾਹੁੰਦਾ ਹੈ ਜਾਂ ਉਹ ਦੁਬਾਰਾ ਉਹਨਾਂ ਕਿਤਾਬਾਂ ਨੂੰ ਫਿਰ ਉਹ ਜਾਣਾ ਚਾਹੁੰਦਾ ਤਾਂ ਇੱਕ ਕੈਟਲੌਗ ਹੋਵੇ ਜਿੰਨੀਆਂ ਪਾਕਿਸਤਾਨ ਦੇ ਵਿੱਚ 1916 ਤੋਂ ਬਾਅਦ ਅੱਜ ਤੱਕ ਅੱਛੇ ਅਦਾਰਿਆਂ ਨੇ ਕਿਤਾਬਾਂ ਛਾਪੀਆਂ ਉਹ ਸਿਰਫ ਪਾਕਿਸਤਾਨ 'ਚ ਮੇਰੇ ਕੋਲ ਨੇ ਅਤੇ ਮੈਂ ਤੁਹਾਨੂੰ ਯਕੀਨ ਦਵਾਨਾ ਵੀ ਮੈਨੂੰ ਉਹਨਾਂ ਦੇ ਰਾਈਟਰਾਂ ਦੇ ਨਾਂ ਹੀ ਨਹੀਂ ਯਾਦ ਮੈਨੂੰ ਉਹਨਾਂ ਦੇ ਫਿਨੋਲਪੀ ਕਰੈਕਟਰਸ ਦੇ ਨਾਮ ਯਾਦ ਲੇਕਿਨ ਮੈਨੂੰ ਕਾਲ ਕਰਨਗੇ ਤਾਂ ਮੈਂ ਬੋਲਾਂਗਾ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਵਾਲੇਕੁਮ ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਜੀ ਆਇਆਂ ਨੂੰ ਤੁਹਾਡਾ ਸਵਾਗਤ ਕਰਦੇ ਹਾਂ ਨਾਜ਼ਰੀਨ ਲਿਖਣਾ ਇੱਕ ਬਹੁਤ ਵੱਡਾ ਫਨ ਨੇ ਲੇਕਿਨ ਜਦੋਂ ਤੁਹਾਡੇ ਲਿਖਣ ਦੇ ਪਿੱਛੇ ਕੋਈ ਮਕਸਦ ਹੋਵੇ ਉਸ ਲਿਖਣ ਦੇ ਪਿੱਛੇ ਲੋਕਾਂ ਦੀ ਫਲਾਹੋ ਬਹਿਬੂਦ ਹੋਵੇ ਤੇ ਉਹ ਮਕਸਦ ਤੇ ਉਹ ਲਿਖਣਾ ਤੁਹਾਨੂੰ ਮਜ਼ੀਦ ਮੋਤਬਰ ਤੇ ਵੱਡਾ ਕਰ ਦਿੰਦਾ ਹੈਗਾ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਅਦਨਾਨ ਸਾਹਿਬ ਮੌਜੂਦ ਨੇ ਜਿਹੜੇ ਨਾ ਸਿਰਫ ਆਪਣੇ ਲਈ ਕਿਉਂਕਿ ਮੋਸਟਲੀ ਜਿਹੜੇ ਰਾਈਟਰ ਹੁੰਦੇ ਨੇ ਮੋਸਟਲੀ ਜਿਹੜੇ ਲਿਖਾਰੀ ਹੁੰਦੇ ਨੇ ਉਹ ਆਪਣਾ ਕਥਾਰਸਿਸ ਕਰਨ ਲਈ ਜਿਹੜੇ ਹੈਗੇ ਉਹ ਲਫ਼ਜ਼ਾਂ ਦੇ ਉੱਪਰ ਆਪਣੇ ਅਲਫਾਜ਼ ਉਤਾਰਦੇ ਨੇ ਲੇਕਿਨ ਇਹਨਾਂ ਨੇ ਇੱਕ ਇੰਨਾ ਵੱਡਾ ਕੰਮ ਕੀਤਾ ਕਿ ਬੱਚਿਆਂ ਵਾਸਤੇ ਸਾਡੀ ਆਉਣ ਵਾਲੀ ਨਸਲ ਵਾਸਤੇ ਜਿਹੜੀ ਸਭ ਤੋਂ ਮੁਸ਼ਕਿਲ ਟਾਰਗੇਟਡ ਆਡੀਅנס ਹੈਗੀ ਯਾਨੀ ਕਿ ਬੱਚੇ ਉਹਨਾਂ ਵਾਸਤੇ ਨਜ਼ਮਾਂ ਕਹਾਣੀਆਂ ਲਿਖ ਕੇ ਇਸ ਮੁਆਸ਼ਰੇ ਦੇ ਵਿੱਚ ਇੱਕ ਸੁਸਾਇਟੀ ਦੇ ਵਿੱਚ ਸੁਧਾਰ ਲਿਆਉਣ ਦਾ ਵਾਸਤੇ ਇੱਕ ਕਦਮ ਚੁੱਕਿਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਦਾ ਕੰਮ ਜਿਹੜਾ ਹੈਗਾ ਇਹਨਾਂ ਦੀ ਜ਼ੁਬਾਨੀ ਸੁਣਾਂਗੇ ਤੇ ਇਸ ਕੰਮ ਦੇ ਪਿੱਛੇ ਕਿੱਡਾ ਵੱਡਾ ਮਕਸਦ ਹੈ ਉਹ ਵੀ ਇਹਨਾਂ ਦੀ ਜ਼ੁਬਾਨੀ ਸੁਣਾਂਗੇ ਅਸਲਾਮ ਵਾਲੇਕੁਮ ਸਰ ਜੀ ਵਾਲੇਕੁਮ ਅਸਲਾਮ ਕੀ ਹਾਲ ਚਾਲ ਨੇ ਜੀ ਮੈਂ ਬਿਲਕੁਲ ਠੀਕ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਹੁਣ ਤੱਕ ਕੀ ਕਰ ਚੁੱਕੇ ਹੋ ਕਿਉਂਕਿ ਮੈਂ ਬੜਾ ਹੈਰਾਨ ਹੋਇਆ ਤੁਹਾਡੀਆਂ ਇਹ ਕੰਮ ਦੇਖ ਕੇ ਕਹਾਣੀਆਂ ਪੜ੍ਹ ਕੇ ਇਸੇ ਸਵਾਲ ਦਾ ਦੂਸਰਾ ਰੁਖ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੁਸੀਂ ਕਿੱਥੇ ਲੁਕ ਕੇ ਬੈਠੇ ਸੀ ਅਸਲ ਦੋ ਟਾਈਮ ਨੇ ਇੱਕ ਟਾਈਮ ਤੇ ਉਹ ਜਿਸ ਤਰ੍ਹਾਂ ਬੱਚਿਆਂ ਜਦੋਂ ਮੇਰਾ ਬਚਪਨ ਸੀ ਉਦੋਂ ਇੱਕ ਇਲੀਟ ਬੈਂਡ ਆਫ ਪੀਪਲ ਸਨ ਪਰਸਨੈਲਿਟੀਜ਼ ਸਨ ਫੈਮਿਲੀ ਸਨ ਜਿਨ੍ਹਾਂ ਦੇ ਬੱਚੇ ਪੜ੍ਹੂ ਹੁੰਦੇ ਸਨ ਪੜ੍ਹੇ ਲਿਖੇ ਉਹਨਾਂ ਵਾਸਤੇ ਇਹ ਬੜਾ ਜ਼ਰੂਰੀ ਸੀ ਉਦੋਂ ਵਿਜ਼ੂਅਲ ਇੰਨਾ ਨਹੀਂ ਸੀ ਟੀਵੀ ਕਿਸੇ ਘਰ 'ਚ ਸੀ ਉਦੋਂ ਬੱਚਿਆਂ ਦੇ ਨਾਵਲ ਹੀ ਚੱਲਦੇ ਸੀ ਉਦੋਂ ਬਹੁਤ ਜ਼ਿਆਦਾ ਤਰਜਮੇ ਸਾਡੇ ਬਹੁਤ ਵੱਡੇ ਵੱਡੇ ਸਾਜ਼ਾ ਸਨ ਬੜੇ ਅੱਛੇ ਅਦਾਰੇ ਸਨ ਫਿਰੋਜ਼ ਸਾਦ ਸ਼ੇਖ ਗੁਲਾਮ ਅਲੀ ਐਂਡ ਸੰਸ ਉਹ ਬੱਚਿਆਂ ਦੇ ਨਾਵਲ ਛਪਦੇ ਸਨ ਫਿਰ ਇੱਕ ਟਾਈਮ ਐਸਾ ਆਇਆ ਜਦੋਂ 79 'ਚ ਪੂਰੀ ਇੰਟਰਨੈਸ਼ਨਲ ਲੈਵਲ 'ਤੇ ਇੱਕ ਸਟੱਡੀ ਹੈ ਵੀ ਸਾਡਾ ਮਾਰਸ਼ਲ ਆਰਟ ਦੌਰ ਉਹਦੇ 'ਚ ਫਨੂਨ ਲਤੀਫਾ ਨੋਜ਼ ਡਾਈਵ ਹੋਈ ਸਾਡੀ ਬਿਲਕੁਲ ਉਹਦੇ 'ਚ ਇਹ ਵੀ ਹੋਇਆ ਕਿ ਵੀ ਜਿਹੜੇ ਬੱਚਿਆਂ ਦੇ ਨਾਵਲ ਸਾਡੇ ਤਰਜਮਾ ਹੋ ਰਹੇ ਸੀ ਉਸ ਵੇਲੇ ਉਹ ਕੰਟੇਨਰ ਆਉਣੇ ਵੀ ਬੰਦ ਹੋ ਗਏ ਠੀਕ ਜਦੋਂ ਕੰਟੇਨਰ ਆਉਣੇ ਬੰਦ ਹੋਏ ਉਸ ਵੇਲੇ ਬੱਚਿਆਂ ਦੇ ਤਰਜਮਾ ਨਿਗਾਰ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਤਰਜਮਾ ਕਰ ਰਹੇ ਸੀ ਉਹ ਆਪਣੀ ਮੌਤ ਆਪ ਮਰ ਗਏ ਸਹੀ ਮੈਂ ਵੀ ਉਹਨਾਂ ਬੱਚਿਆਂ 'ਚ ਸ਼ਾਮਲ ਸੀ 70s ਦੇ ਜਿਹਦੇ ਬਸਤੇ ਦੇ ਵਿੱਚ ਕੋਈ ਨਾ ਕੋਈ ਨਾਵਲ ਜ਼ਰੂਰ ਹੁੰਦਾ ਸੀ ਟੇਲ ਆਫ ਟੂ ਸਿਟੀ ਗ੍ਰੇਟ ਐਕਸਪੈਕਟੇਸ਼ਨ ਉਹਨਾਂ ਸਭ ਦੇ ਨਾਵਲ ਉਹਨਾਂ ਦਾ ਤਰਜਮਾ ਜਿਹੜਾ ਜਵਾਹਰ ਤਕੀਰ ਸਾਹਿਬ ਮਕਬੂਲ ਜਹਾਂਗੀਰ ਸਾਹਿਬ ਜ਼ੁਬੈਦਾ ਸੁਲਤਾਨਾ ਇਹ ਸਾਰੇ ਲੋਕ ਕਰ ਰਹੇ ਸੀ ਵਿੱਚੋਂ ਬੜਾ ਸਾਰਾ ਵੈਕਿਊਮ ਆ ਗਿਆ ਠੀਕ ਉਹ ਵੈਕਿਊਮ ਦੇ ਵਿੱਚ ਮੈਂ ਤੇ ਆਪਣੀ ਨਾਰਮਲ ਲਾਈਫ ਤੇ ਟੁਰਿਆ ਜਾ ਰਿਹਾ ਸੀ 2010 ਦੇ ਵਿੱਚ ਮੇਰਾ ਇੱਕ ਇਨਸੀਡੈਂਟ ਹੋਇਆ ਮੈਂ ਕਿਉਂਕਿ ਤੁਹਾਨੂੰ ਪਤਾ ਵੀ ਪੁਲਿਸ ਇੰਸਪੈਕਟਰ ਵੀ ਜੀ ਤੇ SHO ਹਰ ਵੇਲੇ ਲੱਗੇ ਤੇ ਮੈਨੂੰ ਤਾਂ ਟਾਈਮ ਹੀ ਨਹੀਂ ਮਿਲਿਆ ਜ਼ਿੰਦਗੀ 'ਚ ਨਾਰਮਲੀ 78 ਤੱਕ ਮੈਂ ਲਿਖਿਆ ਜਦੋਂ ਮੈਂ 15 ਸਾਲ ਦਾ ਸੀ ਤਾਲੀਮ ਵਿੱਚ ਲਿਖ ਲੈਣਾ ਕੋਈ ਕਹਾਣੀ ਛਪ ਜਾਣੀ ਫਿਰ ਮੈਂ ਇੱਕ ਇਨਸੀਡੈਂਟ ਹੋਇਆ ਜਿਹਦੇ 'ਚ ਮੇਰੀ ਲੱਤ ਪੈਰਾਲਾਈਜ਼ ਹੋ ਗਈ ਤੇ ਬੇਬੇ ਯਾਦ ਆਉਂਦੀ ਤੁਹਾਨੂੰ ਤਕਲੀਫ 'ਚ ਤੇ ਯਾ ਅੱਲਾ ਮੀਆਂ ਯਾਦ ਮੇਰੀ ਵਾਲਦਾ ਨਾਲ ਮੇਰੀਆਂ ਕਿਤਾਬਾਂ ਜੁੜੀਆਂ ਸੀ ਕਿਉਂਕਿ ਉਹ ਹੈਡ ਮਿਸਟਰ ਸਨ ਉਹਨਾਂ ਦੀ ਲਾਇਬ੍ਰੇਰੀ 'ਚੋਂ ਮੈਂ ਕਿਤਾਬਾਂ ਲੈ ਕੇ ਪੜ੍ਹਦਾ ਸੀ ਫਿਰ ਮੈਂ ਇਸ ਅਰਸੇ ਦੇ ਵਿੱਚ ਪੁਲਿਸ ਵੱਲੋਂ 2-3 ਮਿਸ਼ਨ ਕਰ ਚੁੱਕਿਆ ਸੀ ਜਿਹਦੇ ਮੈਂ ਯੂਰਪ ਦੇਖਿਆ ਏਸ਼ੀਆ ਦੇਖਿਆ ਅਫਰੀਕਾ ਦੇਖਿਆ ਤੇ ਉਹ ਟੈਲੈਂਟ ਤੇ ਸੀ ਲਿਖਣ ਦਾ ਜਦੋਂ ਮੈਂ ਪੈਰਾਲਾਈਜ਼ ਹੋਇਆ ਤੇ ਮੇਰੇ ਕੋਲ ਐਕਚੁਅਲੀ ਆਪਸ਼ਨ ਕੋਈ ਨਹੀਂ ਸੀ ਕਿ ਮੈਂ ਕਿਤਾਬਾਂ ਮੋੜਾਂ ਠੀਕ ਹੈ ਜੀ ਇਹ ਇੱਕ ਵਜ੍ਹਾ ਸੀ ਜਿਹਦੀ ਵਜ੍ਹਾ ਨਾਲ ਫਿਰ ਪਹਿਲੇ ਮੈਂ ਪੜ੍ਹਿਆ ਬਹੁਤ ਲੋਕ ਕਹਿੰਦੇ ਨੇ ਵੀ ਮੈਂ ਕਿਤਾਬਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਬੱਚਿਆਂ ਦੀਆਂ ਕਿਤਾਬਾਂ ਮੈਂ ਕਹਿੰਦਾ ਬੱਚਿਆਂ ਦੀਆਂ ਕਿਤਾਬਾਂ ਨੇ ਮੈਨੂੰ ਦੁਬਾਰਾ ਜ਼ਿੰਦਗੀ ਮੈਂ ਉਹ ਲੈਸ ਐਪਰੀਸ਼ੀਏਟਡ ਹੋ ਗਿਆ ਜਦੋਂ ਮੇਰੀ ਲੱਤ ਲੰਗੜਾ ਕੇ ਮੈਂ ਚੱਲਦਾ ਸੀ ਆਪਣੀ ਲਾਈਫ 'ਚ ਮੈਂ ਬਹੁਤ ਖੂਬਸੂਰਤ ਆਦਮੀ ਸੀ ਉਹਦੀ ਵਜ੍ਹਾ ਨਾਲ ਮਤਲਬ ਜਿਹੜਾ ਨੋ ਐਪਰੀਸੀਏਸ਼ਨ ਵਰਦੀ ਦੀ ਜਿਹੜੀ ਸੀ ਉਹ ਮੇਰੇ ਕੋਲ ਖੋਲੀ ਗਈ ਜਿਸ ਵੇਲੇ ਮੇਰੀ ਲੱਤ ਪੈਰਾਲਾਈਜ਼ ਹੋਈ
ਜਦੋਂ ਮੈਂ ਇਸ ਧਿਆਨੇ ਲੱਗਾ ਤੇ ਫਿਰ ਮਤਲਬ ਜਿਹੜਾ ਨਾ ਇਹਨਾਂ ਕਿਤਾਬਾਂ ਦੀ ਵਜ੍ਹਾ ਨਾਲ ਐਪਰੀਸੀਏਸ਼ਨ ਸ਼ੁਰੂ ਹੋ ਗਈ। ਉਹ ਐਪਰੀਸੀਏਸ਼ਨ ਨਾਲ ਮੇਰੀ ਲਾਈਫ ਸੇਵ ਹੋਈ, ਇਹਨਾਂ ਨੇ ਮੈਨੂੰ ਬਚਾਇਆ, ਮੈਂ ਇਹਨਾਂ ਨੂੰ ਬਚਾਇਆ। ਫਿਰ ਪਹਿਲੀ ਕਹਾਣੀ ਮੇਰੀ 2013 ਸ਼ਾਇਦ ਹੋਈ, ਸਾਰੇ ਮਤਲਬ ਇਹ ਸੀ। ਉਹ ਕਹਾਣੀ ਸ਼ੁਰੂ ਹੋਣ ਤੋਂ ਬਾਅਦ ਇਹ ਹੋਇਆ ਕਿ ਵੀ ਅੱਜ 110 ਮਹੀਨੇ ਹੋ ਗਏ ਆ, ਪਾਕਿਸਤਾਨ ਦਾ ਨੰਬਰ 1 ਜਿਹੜਾ ਮੈਗਜ਼ੀਨ ਹੈ ਉਹਦੇ 'ਚ ਮੈਂ ਮੁਸਲਸਲ ਸ਼ਾਇਰ ਹੋ ਰਿਹਾ। ਵਾਹ ਵਾਹ। 3500 ਕਹਾਣੀਆਂ ਸ਼ਾਇਰ ਹੋਈਆਂ, ਠੀਕ ਹੈ ਜੀ। 40 ਤੋਂ ਜ਼ਿਆਦਾ ਕਿਤਾਬਾਂ ਬੱਚਿਆਂ ਦੀਆਂ ਸ਼ਾਇਰ ਹੋ ਗਈਆਂ। ਇਸ ਸਾਲ ਮੈਂ ਤੁਹਾਡਾ UBL ਲਿਟਰੇਰੀ ਅਵਾਰਡ ਵੀ ਮਿਲਾ, ਪਾਕਿਸਤਾਨ ਦਾ ਮੋਸਟ ਪ੍ਰੈਸਟੀਜੀਅਸ ਜਿਹੜਾ ਅਵਾਰਡ ਹੈ। 2 MPhil ਦੇ ਥੀਸਿਸ ਹੋ ਗਏ ਹੈ, PhD ਹੋ ਰਹੀ ਹੈ। ਇਹ ਕਿਤਾਬਾਂ ਜਿਹੜੀਆਂ 1916 ਤੋਂ ਲੱਗ ਕੇ ਅੱਜ ਤੱਕ ਜਿਹੜੀਆਂ ਕਿਸੇ ਅੱਛੇ ਅਦਾਰੇ ਪਾਕਿਸਤਾਨ ਨੇ ਛਾਪੀਆਂ, ਉਹ ਸਾਰੀਆਂ ਅੱਲਾ ਦੇ ਫਜ਼ਲ ਨਾਲ ਸਿਰਫ ਮੇਰੇ ਕੋਲ ਹੈ ਪਈਆਂ। ਇਹ ਮੇਰੀ ਕੰਟਰੀਬਿਊਸ਼ਨ ਹੈ ਜੀ, ਤੇ ਬਾਕੀ ਕੰਮ ਹਾਲੇ ਚੱਲ ਰਿਹਾ ਜੀ। ਦੂਸਰਾ ਮੈਂ ਤੁਹਾਨੂੰ ਕਿਹਾ ਸੀ ਕਿ ਇੰਨਾ ਕੰਮ ਕਰਨ ਦੇ ਬਾਵਜੂਦ ਵੀ, ਕਿਉਂਕਿ ਸਾਡੇ ਸੁਸਾਇਟੀ ਦੇ ਵਿੱਚ, ਸਾਡੇ ਮੁਆਸ਼ਰੇ ਦਾ ਦੂਸਰਾ ਰੁਖ ਇਹ ਹੈਗਾ ਕਿ ਲਿਖਣ ਪੜ੍ਹਨ ਵਾਲਾ, ਫਿਕਰ ਕਰਨ ਵਾਲਾ, ਬਲਕਿ ਇਹ ਜਦੋਂ ਦੀ ਰਵਾਇਤ ਚੱਲੀ ਹੈ, ਤੁਸੀਂ ਈਥਨਸ ਤੋਂ ਵੀ ਦੇਖ ਸਕਦੇ ਹੋ, ਜਿਹੜੇ ਫਲਸਫੀ ਹੁੰਦੇ ਸੀ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਹੁੰਦਾ, ਜਦਕਿ ਉਹ ਸਰਮਾਇਆਦਾਰਾਂ ਨਾਲ ਜਿਹੜਾ ਸੀ ਨਾ ਉਹਨਾਂ ਦੀ ਬੱਲੇ ਬੱਲੇ ਹੁੰਦੇ ਸੀ। ਹਾਲੇ ਵੀ ਸੁਸਾਇਟੀ ਉਸੇ ਡੱਗਰ ਤੇ ਚੱਲ ਰਹੀ ਹੈ ਕਿ ਲਿਖਣ ਵਾਲਾ ਜਿਹੜਾ ਹੈਗਾ ਉਹ ਸਾਹਮਣੇ ਨਹੀਂ ਹੈਗਾ। ਲੇਕਿਨ ਜਦਕਿ ਤੁਸੀਂ ਦੇਖਦੇ ਜਿਹੜੇ ਬਾਕੀ ਫੀਲਡਸ ਦੇ ਲੋਕ ਨੇ ਉਹਨੂੰ ਮੀਡੀਆ ਫੇਮ ਵੀ ਮਿਲ ਰਿਹਾ, ਹਰ ਚੀਜ਼ ਮਿਲ ਰਿਹਾ। ਸਾਡੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਸਾਡੇ ਕੀ ਵਜ੍ਹਾ ਹੈ ਕਿ ਲਿਖਣ ਵਾਲਾ ਜਿਹੜਾ ਹੈਗਾ ਉਹ ਇੰਨਾ ਪਿੱਛੇ ਜਾਂ ਲੁਕਿਆ ਕਿਉਂ ਹੁੰਦਾ ਹੈ? ਦੇਖੋ ਸਰ, ਉਹਦੇ 'ਚ 2 ਗੱਲਾਂ ਸੀ ਜਿਹੜੀਆਂ ਮੈਂ ਬੜੀ ਕਮੀ ਮਹਿਸੂਸ ਕੀਤੀ ਸੈਕੰਡ ਫੇਜ਼ 'ਚ ਆ ਕੇ। 35 ਸਾਲ ਬਾਅਦ ਮੈਂ ਦੁਬਾਰਾ ਇਹਦੇ ਚੇਂਜ ਹੋਇਆ। ਇੱਕ ਤੇ ਬੱਚਿਆਂ ਨੂੰ ਜਿਸ ਵੇਲੇ ਉਹ ਵੈਕਿਊਮ ਕ੍ਰੀਏਟ ਹੋਇਆ ਨਾ ਜੀ, ਤਰਜਮਾ ਨਗਾਰੀ ਦਾ, ਤੇ ਸੋ ਕਾਲਡ ਇੱਥੇ ਇੱਕ ਸ਼ੁਰੂ ਹੋ ਗਿਆ ਜੀ ਆਜ਼ਾਦੀ ਦਾ ਜੀ, ਵੀ ਅਸੀਂ ਆਪਣੇ ਕੋਲੋਂ ਕਹਾਣੀਆਂ ਲਿਖਣੀਆਂ। ਅੱਛਾ। ਹੁਣ ਜਿਸ ਵੇਲੇ ਤੁਹਾਡੇ ਕੋਲ ਆਪਣੇ ਕੋਲ ਕਹਾਣੀਆਂ, ਤੁਹਾਡਾ ਵਿਜ਼ਨ ਵੀ ਹੋਣਾ ਚਾਹੀਦਾ। ਹੁਣ ਤੁਸੀਂ ਅਗਰ ਮਤਲਬ ਜਿਹੜਾ ਇੱਕ ਮਹੱਲੇ 'ਚ ਹੀ ਪੈਦਾ ਹੋਏ ਔਰ ਸਾਰੀ ਜ਼ਿੰਦਗੀ ਇੱਕ ਮਹੱਲੇ 'ਚ ਤੁਹਾਡੀਆਂ ਉਹ ਕਹਾਣੀਆਂ ਟਿਪੀਕਲ ਉਸ ਲੈਵਲ ਤੇ ਹੀ ਹੋਣੀਆਂ, ਬਿਲਕੁਲ ਤੁਹਾਡਾ ਮੁਸ਼ਾਹਦਾ ਬਹੁਤ ਘੱਟ ਹੋਣਾ, ਤੁਸੀਂ ਪੜ੍ਹਦੇ ਬਹੁਤ ਘੱਟ ਹੋ, ਤੁਸੀਂ ਕੰਪੈਰੀਜ਼ਨ ਕਰਦੇ ਹੀ ਨਹੀਂ ਆਪਣਾ ਵੀ ਜੀ ਬਾਹਰਲੇ ਮੁਲਕਾਂ 'ਚ ਕੀ ਹੋ ਰਿਹਾ। ਦੇਖੋ, ਅਗਰ ਤੁਸੀਂ ਬਹੁਤ ਅੱਛਾ ਲਿਖ ਰਹੇ ਹੋ, ਤੇ ਅਗਰ ਅਸੀਂ ਕੋਈ ਤਰਜਮਾ ਕਰ ਰਹੇ ਹਾਂ ਕਿਸੇ ਗੈਰ ਮੁਲਕ ਦੇ ਅਦਬ ਦਾ, ਤੇ ਸਾਡੇ ਵੀ ਕਿਸੇ ਅਦੀਬ ਦਾ ਕੋਈ ਬਾਹਰਲੇ ਮੁਲਕ, ਸਾਡੇ ਨਾਲ ਵੀ ਗਰੀਬ ਮੁਲਕ ਨੇ, ਉੱਥੇ ਵੀ ਤਾਂ ਤਰਜਮਾ ਹੋਣਾ ਚਾਹੀਦਾ ਨਾ। ਕੀ ਬਾਤ, ਬਿਲਕੁਲ। ਲੇਕਿਨ ਇਹ ਕਿ ਵੀ ਅਸੀਂ ਉਹ ਕੰਬੈਟ ਨਹੀਂ ਸੀ ਕਰ ਰਹੇ, ਅਸੀਂ ਉਹ ਮੁਕਾਬਲਾ ਨਹੀਂ ਸੀ ਕਰ ਰਹੇ। ਹੁਣ ਇਹ ਕਹਿੰਦੇ ਨੇ ਜੀ ਕਿ ਟੈਲੀਵਿਜ਼ਨ ਆਉਣ ਦੀ ਵਜ੍ਹਾ ਨਾਲ ਜਾਂ ਗੈਜਟਸ ਆਉਣ ਦੀ ਵਜ੍ਹਾ ਨਾਲ ਜਿਹੜਾ ਕਿਤਾਬਾਂ ਤੋਂ ਪਿੱਛੇ ਹੋ ਗਏ, ਵੀ ਜਿਹੜੇ ਅਪਰ ਕਲਾਸ ਹੈ ਉਹ ਤੇ ਲੰਦਨ ਤੋਂ ਮੰਗਾ ਲੈਣਗੇ, ਹੈਰੀ ਪੋਟਰ ਦੀ ਨਵੀਂ ਕਿਤਾਬ ਆਏਗੀ, ਉਹਨਾਂ ਦਾ ਤਾਂ ਮਸਲਾ ਹੀ ਕੋਈ ਨਹੀਂ। ਮਸਲਾ ਹੈ ਲੋਅਰ ਮਿਡਲ ਕਲਾਸ ਦਾ, ਮਿਡਲ ਕਲਾਸ ਦਾ, ਜਿਹੜੇ ਇਮੀਟੇਟ ਕਰਦੇ ਹੈ ਅਪਰ ਕਲਾਸ ਨੂੰ। ਉਹ ਵੀ ਕਹਿੰਦੇ ਆ ਵੀ ਸਾਡੇ ਬੱਚਿਆਂ ਨੂੰ ਉਹ ਕਿਤਾਬਾਂ ਮਿਲਣ ਜਿਹੜੀਆਂ ਅਪਰ ਕਲਾਸ ਵਾਲੀ। ਠੀਕ। ਉਹਦਾ ਮਤਲਬ ਇਹ ਵੀ ਤੁਸੀਂ ਉਹਨਾਂ ਨੂੰ ਕਿਤਾਬਾਂ ਦੀ ਪ੍ਰੈਜੈਂਟੇਸ਼ਨ ਇਹੋ ਜਿਹੀ ਦੇਣੀ ਹੈ ਜਿਹੜਾ ਮਿਡਲ ਕਲਾਸ ਔਰ ਅਪਰ ਮਿਡਲ ਕਲਾਸ ਜਿਹੜਾ ਉਹ ਪੇਰੈਂਟ ਲੰਘ ਨਾ ਸਕੇ, ਉਹ ਇੱਕ ਵਾਰੀ ਮੁਤਵੱਜੋ ਹੋਵੇ। ਹਾਰਡ ਬਾਈਂਡਿੰਗ ਕਿਤਾਬ ਹੋਵੇ, ਤੁਸੀਂ ਉਹ ਸਾਲਗਿਰਾ ਤੇ ਦੇ ਸਕੋ ਬੱਚੇ ਨੂੰ, ਉਹਨੂੰ ਕੀਪ ਕਰ ਸਕੇ। ਤੁਸੀਂ ਪੰਫਲੇਟ ਦਿਓਗੇ ਉਹ ਵੀ ਮਜ਼ਹਬੀ ਕਿਸਮ ਦੇ, ਠੀਕ ਹੈ ਨਾ। ਹੁਣ 5 ਤੋਂ 10 ਸਾਲ ਦੇ ਬੱਚੇ, ਉਹਨਾਂ ਨੂੰ ਤੇ ਅੱਲਾਹ ਤਾਲਾ ਛੂਟ ਦਿੱਤੀ ਵੀ ਉਹਨਾਂ ਨੂੰ ਪਿਆਰ ਨਾਲ ਜਿਹੜਾ ਨਮਾਜ਼ ਅਲ ਰਾਹਬ ਕਰੋ। ਜਿਹੜਾ ਇੱਕ ਮੁਸਲਮ ਸਾਡੀ ਕਮਿਊਨਿਟੀ ਹੈ, ਉਹਨੂੰ ਅਗਰ ਤੁਸੀਂ ਮਤਲਬ ਦਾਨਿਸਤਾ ਤੌਰ ਤੇ ਉਹਨੂੰ ਪਿੰਚ ਕਰਕੇ ਉਹਨੂੰ ਤੁਸੀਂ ਸਟੋਰੀ ਦੇ ਵਿੱਚ ਨਸੀਹਤ ਕਰੋਗੇ ਤੇ ਉਹ ਭੱਜ ਜਾਣਗੇ ਤੁਹਾਡੇ ਤੋਂ। ਉਹਨਾਂ ਕੋਲ ਬੜਾ ਵਿਜ਼ੂਅਲੀ ਬੜਾ ਹੈਵੇ, ਉਹ ਡੋਰੇਮੋਨ ਦੇਖਣਗੇ, ਭੀਮ ਦੇਖਣਗੇ, ਠੀਕ ਹੈ ਨਾ ਜੀ। ਹੁਣ ਡੋਰੇਮੋਨ ਦੇਖਣਗੇ, ਭੀਮ ਦੇਖਣਗੇ, ਤੇ ਉਹਨਾਂ ਲੋਕਾਂ ਦੀ ਤਹਿਜ਼ੀਬ ਦੇਖਣਗੇ ਜਿਨ੍ਹਾਂ ਦੇ ਉਹ ਕਾਰਟੂਨ ਹੈ। ਸਾਡੇ ਦੌਰ 'ਚ ਵੀ ਐਸੀ ਵੀ 50 ਰਾਈਟਰ ਲਿਖ ਰਿਹਾ ਸੀ, ਉਹਨਾਂ ਦਾ ਆਪਸ 'ਚ ਬੜਾ ਕੰਪੀਟੀਸ਼ਨ। ਮੈਂ ਤੇ ਇਹਨੂੰ ਚੈਲੰਜ ਲਿਆ, ਮੈਂ ਤੇ ਵਿਜ਼ੂਅਲੀ ਇਹ ਸਾਰੇ ਗੈਜਟਸ ਹੋਣ ਦੇ ਬਾਵਜੂਦ ਬੱਚਿਆਂ ਨੂੰ ਇੱਕ ਫੈਂਟਸੀ ਵਰਲਡ 'ਚ ਮੈਂ ਲਿਜਾਣਾ ਸ਼ੁਰੂ ਕੀਤਾ, ਚੈਲੰਜ ਕਰਕੇ ਬੱਚਿਆਂ ਨੂੰ ਵੀ ਇਹ ਕਹਾਣੀਆਂ ਨੇ, ਠੀਕ ਹੈ ਨਾ ਜੀ, ਤੇ ਤੁਹਾਨੂੰ ਮਜ਼ੇ ਦੀ ਜਗ੍ਹਾ ਤੇ ਲੈ ਜਾਂਦੇ। ਤੇ ਜਿਸ ਵੇਲੇ ਉਹ ਨਾਨੀ ਦਾਦੀ ਬਣ ਕੇ ਉਹਨਾਂ ਨੂੰ ਗੋਦ 'ਚ ਪਾ ਕੇ ਮੈਂ ਬਿਆਨੀਆਂ ਅੰਦਾਜ਼ ਨਾਲ ਲਿਖਿਆ, ਤੇ ਫਿਰ ਉਹ ਬੱਚੇ ਜਿਹੜੇ ਨੇ ਮੁਤਵੱਜੋ ਵੀ ਹੋਏ, ਤੇ ਜਦੋਂ ਸੌਣ ਲੱਗੇ ਉਦੋਂ ਚੁੱਪ ਕਰਕੇ ਉਹਨਾਂ ਨੂੰ ਛੋਟੀ ਮੋਟੀ ਨਸੀਹਤ ਵੀ ਕਰਤੀ, ਜਿਹੜੀ ਉਹਨਾਂ ਤੇ ਗ੍ਰਾਮ ਹੀ ਨਾ ਗੁਜ਼ਰੇ। ਹੁਣ ਅੱਜ ਤੁਸੀਂ ਐਂਜਲੀਨਾ ਜੋਲੀ ਦੀ ਪਿਕਚਰ ਮੈਲੀਫੀਸੈਂਟ ਆਈ ਪਿਛਲੇ ਦਿਨਾਂ 'ਚ, ਹੁਣ ਮੈਲੀਫੀਸੈਂਟ ਵੇਖਣ ਤੁਸੀਂ ਪੂਰੀ ਫੈਮਿਲੀ ਜਾ ਰਹੇ, 3D ਤੋਂ 4D ਹੋ ਗਿਆ, ਜੋ ਵੀ ਹੋ ਗਿਆ, ਤੁਸੀਂ ਉਹ ਗੋਗਲਸ ਲਾਈਆਂ, ਤੁਸੀਂ ਪਿਕਚਰ ਦੇਖ ਰਹੇ ਹੋ, ਇੰਜੋਏ ਕਰ ਰਹੇ ਹੋ। ਤੁਹਾਨੂੰ ਪਤਾ ਹੈ ਕਿ ਵੀ ਇਹ ਪਿਕਚਰ ਜਿਹੜੀ ਹੈ ਫੈਂਟਸੀ ਹੈ, ਐਸੇ ਬਾਵਜੂਦ ਤੁਸੀਂ ਇੰਜੋਏ ਕਰਕੇ ਪੈਸੇ ਵੀ ਖਰਚ ਕੇ ਆਏ। ਮੇਰਾ ਮੰਨਣਾ ਹੈ ਵੀ ਕਿਤਾਬਾਂ ਖੂਬਸੂਰਤ ਹੋਣ, ਉਹਦੇ 'ਚ ਮਟੀਰੀਅਲ ਅੱਛਾ ਹੋਵੇ, ਤੇ ਅੱਜ ਵੀ ਪੇਰੈਂਟ ਜਿਹੜੇ ਨੇ ਬੱਚਿਆਂ ਨੂੰ ਕਿਤਾਬਾਂ, ਬੱਚੇ ਕਿਤਾਬਾਂ ਪੜ੍ਹਦੇ ਵੀ ਨਹੀਂ, ਜਿਹਦਾ ਸਾਰਾ ਬੜਾ ਸਬੂਤ ਮੈਂ ਆ 40 ਬੁੱਕਸ ਇਨ 8 years, ਔਰ ਉਹ ਵੀ ਮਤਲਬ ਮੈਂ ਪੈਸੇ ਮਿਲਣੇ ਸ਼ੁਰੂ ਹੋ ਗਏ ਮੈਨੂੰ, ਠੀਕ ਹੈ ਨਾ ਜੀ। ਮੈਂ ਰਾਇਲਟੀ ਦੇ ਹਿਸਾਬ ਨਾਲ ਨੈਸ਼ਨਲ ਬੁੱਕ ਫਾਊਂਡੇਸ਼ਨ ਤੋਂ ਮੈਂ ਛਪਿਆ, ਤੁਹਾਡਾ UBL ਲਿਟਰੇਰੀ ਅਵਾਰਡ ਮੈਂ ਵਿਨ ਕੀਤਾ, ਮੇਰੇ ਕਿਤਾਬਾਂ ਦੇ ਐਡੀਸ਼ਨ ਆ ਰਹੇ। ਮੈਨੂੰ ਤਾਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ, ਨਾ ਮੈਨੂੰ ਕੋਈ ਪਬਲਿਸ਼ਰਸ ਦੀ ਕੋਈ ਘਾਟਾ ਹੈ। ਕੰਮ ਤੁਹਾਡਾ ਚੰਗਾ ਹੋਵੇ, ਇਹਦੀ ਮੈਂ ਛੋਟੀ ਜਿਹੀ ਮਿਸਾਲ ਦੇ ਦਾਂ, ਕਿਉਂਕਿ ਹੁਣ ਦੋਨੋਂ ਪੰਜਾਬ ਦਾ ਹੈਵੇ ਵੀ ਤੁਸੀਂ ਭੇਡੂ ਲੈ ਜਾਓ ਨਾ ਵੱਡੀ ਈਦ ਤੇ ਉਹ ਕਾਣਾ ਹੋਵੇ, ਤੇ ਉਹ ਕੁਰਬਾਨੀ ਦੇ ਨਾਲ ਲੱਗ ਸਕਦਾ ਹੋਵੇ, ਭਾਵੇਂ ਉਹਦੇ 'ਚ ਗੋਸ਼ਤ ਕਿੰਨਾ ਵੀ ਹੋਵੇ, ਤੇ ਉਹ ਤੁਹਾਡਾ ਨਹੀਂ ਵਿਕਣਾ।
ਹਾਂ ਤੇ ਲਿਸਾ ਭਾਰੂ ਲੈ ਜਾਓ ਨਾ ਜੀ, ਠੀਕ ਹੈ ਨਾ ਜੀ, ਤੇ ਕੁਰਬਾਨੀ ਤੇ ਲੱਗ ਸਕਦਾ ਹੋਵੇ ਤੇ ਉਹ ਵਿਕ ਜਾਣਾ, ਵਿਕ ਜਾਣਾ, ਬਿਲਕੁਲ ਏਦਾਂ। ਮਾਲ ਤੁਹਾਡਾ ਚੰਗਾ ਹੋਏਗਾ ਵਿਕ। ਅਰੇ ਵਾਹ। ਅੱਛਾ, ਇਹ ਖਿਆਲ ਕਿੱਦਾਂ ਆਇਆ ਕਿ ਤੁਸੀਂ ਸਭ ਨਾਲੋਂ ਮੁਸ਼ਕਿਲ ਜਿਹੜੀ ਆਡੀਅנס ਸੀ, ਟਾਰਗੇਟਡ ਆਡੀਅנס ਜਿਹੜੀ ਤੁਹਾਡੇ ਬੱਚੇ ਨੇ, ਉਹਨਾਂ ਦੇ ਲੈਵਲ ਤੇ ਜਾ ਕੇ ਲਿਖਣਾ ਬੜਾ ਔਖਾ ਕੰਮ ਹੁੰਦਾ ਹੈ। ਯਾਨੀ ਕਿ ਅਗਰ ਅਸੀਂ ਕਿਸੇ ਨਾਲ ਗੁਫ਼ਤੋ ਸ਼ਨੀਦ ਕਰਦੇ ਹਾਂ, ਕਿਸੇ ਨਾਲ ਗੁਫ਼ਤਗੂ ਕਰੀਦੀ ਹੈ ਜਦੋਂ, ਤੇ ਅਕਸਰ ਅਸੀਂ ਮੁਸ਼ਕਿਲ ਅਲਫਾਜ਼ ਬੋਲਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਆਸਾਨ ਲਫ਼ਜ਼ ਬੋਲਾਂਗੇ ਤੇ ਯਾਰ ਅਗਲੇ ਬੰਦੇ ਸਾਡਾ ਇੰਪ੍ਰੈਸ਼ਨ ਨਹੀਂ ਪਏਗਾ। ਲੇਕਿਨ ਤੁਸੀਂ ਛੋਟੇ ਬੱਚਿਆਂ ਵਾਸਤੇ, ਉਹ ਬੱਚੇ ਜਿਹੜੇ ਆਸਾਨ ਲਫ਼ਜ਼ ਸੁਣਨਾ ਚਾਹੁੰਦੇ ਨੇ, ਇੰਨਾ ਆਸਾਨ ਲਿਖਣਾ, ਉਹਨਾਂ ਦੇ ਲੈਵਲ ਤੇ ਜਾ ਕੇ ਲਿਖਣਾ, ਫਿਰ ਇੰਨਾ ਮਟੀਰੀਅਲ ਜਮ੍ਹਾਂ ਕਰਨਾ, ਇਹਦੇ ਪਿੱਛੇ ਤੁਹਾਡਾ ਬੁਨਿਆਦੀ ਮਕਸਦ ਕੀ ਚੱਲ ਰਿਹਾ? ਮਕਸਦ ਇਹ ਸੀ ਵੀ ਮੇਰੇ ਕੋਲੋਂ ਐਬਰਪਟਲੀ ਇਹ ਲਈ ਗਈ ਸੀ ਚੀਜ਼, ਮੇਰੇ 'ਚੋਂ ਲੈਵਲ ਹੈ ਸੀ, ਸਕਿੱਲ ਲੈਵਲ ਸੀ। ਬਚਪਨ 'ਚ ਮੈਂ ਅਗਰ ਹਾਰਡ ਲੱਕ ਨਾ ਹੁੰਦੀ, ਮੇਰੀ ਮਦਰ 15 ਸਾਲ ਦੀ ਉਮਰ 'ਚ ਫੌਤ ਹੋਏ, ਉਹ ਡਬਲ MS ਸਨ, ਅਗਰ ਉਹ ਡੈਥ ਨਾ ਹੁੰਦੀ ਤੇ ਸ਼ਾਇਦ ਮੈਂ ਬੱਚਿਆਂ ਦਾ ਅਦਬ ਅੱਜ ਤੱਕ ਲਿਖ ਰਿਹਾ ਹੁੰਦਾ। ਉਹ ਜ਼ਬਰਦਸਤੀ ਖੋਇਆ ਗਿਆ, ਤਕਦੀਰ ਵੱਲੋਂ ਖੋਇਆ ਗਿਆ। ਫਿਰ ਜਦੋਂ ਮੇਰੀ ਲੱਤ ਪੈਰਾਲਾਈਜ਼ ਹੋਈ ਔਰ ਮੈਂ ਇੱਧਰ ਮੁਤਵੱਜੋ ਹੋਇਆ, ਮੈਂ ਤਾਂ ਆਪਣੇ ਸ਼ੌਕ ਦੀ ਵਜ੍ਹਾ ਨਾਲ ਕਿ ਵੀ ਮੈਂ ਉਹ ਕਿਤਾਬਾਂ ਦੁਬਾਰਾ ਦੇਖਾਂ, ਮੈਂ ਉੱਠ ਨਹੀਂ ਸਕਦਾ ਸੀ, ਹਿੱਲ ਨਹੀਂ ਸੀ ਸਕਦਾ। ਤੇ ਜਦੋਂ ਮੈਂ ਕਿਤਾਬਾਂ ਦੀ ਹਾਲਤ ਦੇਖੀ ਤਾਂ ਉਹ ਲਾਇਬ੍ਰੇਰੀਆਂ ਟੁੱਟ ਗਈਆਂ ਸੀ, ਲਾਇਬ੍ਰੇਰੀਜ਼ ਹੈ ਹੀ ਕੋਈ ਨਹੀਂ ਸਨ। ਮੈਂ ਉਹ ਬੱਚਿਆਂ ਦੀ ਕਿਤਾਬਾਂ ਤੇ ਆਪਣੀ ਵਾਸਤੇ ਲਈਆਂ। ਜਦੋਂ ਮੈਂ ਫਿਰ ਉਹ ਤਾਲੀਮ ਤਬੀਅਤ ਦੁਬਾਰਾ ਪੜ੍ਹਿਆ ਨੌਨਿਹਾਲ, ਤੇ ਉਹ ਲੈਵਲ ਹੀ ਨਹੀਂ ਸੀ ਕਹਾਣੀਆਂ ਦਾ। ਫਿਰ ਮੈਂ, ਕਿਉਂਕਿ ਮੈਂ ਲਿਖ ਸਕਦਾ ਸੀ, ਮੈਨੂੰ ਇੰਝ ਲੱਗਾ ਵੀ ਜਿਵੇਂ ਅੱਲਾਹ ਤਾਲਾ ਮੈਨੂੰ ਦੁਬਾਰਾ ਇੱਕ ਮੋੜਾ ਪਾ ਕੇ, ਅੱਲਾਹ ਤਾਲਾ ਮੇਰੀਆਂ ਦੁਆਵਾਂ ਸੁਣੀਆਂ ਕਿ ਲੈ ਵੀ ਇਹ ਤੈਨੂੰ ਸ਼ੌਕ ਸੀ ਨਿੱਕੇ ਹੁੰਦਿਆਂ, ਜਿਹੜਾ ਤੂੰ ਪੂਰਾ ਨਹੀਂ ਕਰ ਸਕਿਆ, ਇਹਨੂੰ ਤੂੰ ਹੁਣ ਪੂਰਾ ਕਰ ਲੈ। ਤੇ ਐਜੂਕੇਸ਼ਨ ਦੇ ਸੀ, ਪਲੱਸ ਇਹ ਸੀ ਕਿ ਵੀ ਮੈਂ ਉਸਤਾਦਾਂ ਨੂੰ ਪੜ੍ਹਿਆ ਵੀ ਬੜਾ ਹੈ, ਜਿਹਦਾ ਇੱਕ ਸਬੂਤ ਹੈ ਕਿ ਵੀ ਉਹਨੂੰ ਰੀਪੇ ਮੈਂ ਕੀਤਾ। ਸੁਨਹਿਰੇ ਅਦੀਬ ਦੇ ਨਾਮ ਤੋਂ ਮੇਰੀ ਇੱਕ ਕਹਾਣੀ ਕਿਤਾਬ ਛਪੀ ਹੈ, ਜਿਹਦੇ 'ਚ ਮੈਂ ਫਿਰੋਜ਼ ਸੰਜ਼ ਔਰ ਸ਼ੇਖ ਗੁਲਾਮ ਅਲੀ ਸੰਜ਼ ਦੇ ਵਿੱਚ ਜਿਹੜੇ ਰਾਈਟਰਸ ਉਸ ਵੇਲੇ ਸਾਡੇ ਵਾਸਤੇ ਲਿਖ ਰਹੇ ਸੀ, ਜਿਨ੍ਹਾਂ 'ਚ ਮੈਂ ਨਾਮ ਬਾਰ-ਬਾਰ ਲੈਣਾ, ਮਕਬੂਲ ਜਹਾਂਗੀਰ ਸਾਹਿਬ ਸਨ, ਜਬਾਰ ਤੌਕੀਰ ਸਨ, ਜ਼ੁਬੈਦਾ ਸੁਲਤਾਨਾ ਸਨ, ਜ਼ੁਲਫਕਾਰ ਤਾਬੀ ਸਾਹਿਬ ਸਨ, ਜ਼ਾਕਰ ਇਜਾਜ਼ ਸਨ, ਸੈਫੁद्दीन ਹੁਸਾਮ ਸਨ, ਨਜ਼ਰ ਜ਼ੈਦੀ ਸਾਹਿਬ ਸਨ, ਇਸ਼ਤਾਕ ਅਹਿਮਦ ਸਾਹਿਬ ਸਨ, AM ਸਾਹਿਬ ਸਨ। ਇਹ ਸਾਰੇ ਲੋਕ ਉਸ ਰਾਜ਼ ਯੂਸਫੀ, ਇਹ ਉਹ ਸਾਰੇ ਲੋਕ ਸਨ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਮਤਲਬ ਵੱਡੇ ਹੋਏ, ਠੀਕ ਹੈ ਨਾ ਜੀ। ਤੇ ਉਹਨਾਂ ਵਾਸਤੇ ਮੈਂ ਫਿਰ ਹੁਣ ਇੱਕ ਬੁੱਕ ਲਿਖੀ, ਉਹਨਾਂ ਨੂੰ ਇੱਕ ਹੋਮੇਜ ਪੇ ਕਰਨ ਵਾਸਤੇ ਵੀ ਮੈਂ ਇਹਨਾਂ ਕਿਤਾਬਾਂ ਵੱਲ ਕਿਵੇਂ ਮੁਤਵੱਜਾ ਹੋਇਆ। ਬੇਸਿਕਲੀ ਮੈਂ ਦਾ ਮਤਲਬ ਉਹ ਸਾਰੇ ਬੱਚੇ ਨੇ ਜਿਹੜੇ ਉਸ ਦੌਰ ਦੇ ਬੱਚੇ ਇਹਨਾਂ ਨੂੰ ਪੜ੍ਹਦੇ ਸੀ, ਤੇ ਇਹਨਾਂ ਕਿਤਾਬਾਂ ਲਾਗਤ ਕਿਵੇਂ ਫਿਰ ਮੇਰੇ ਕੋਲ, ਕਿਉਂਕਿ ਕਿਤਾਬਾਂ ਸਾਰੀਆਂ ਮੇਰੇ ਕੋਲ ਹੀ ਸਨ, ਇਹ ਮੇਰੀ ਜਨਰੇਸ਼ਨ ਤੋਂ ਤਰਸੀ ਇਹਨਾਂ ਕਿਤਾਬਾਂ ਦੇ ਟਾਈਟਲ ਵੇਖਣ ਵਾਸਤੇ। ਇਹ ਫਿਰ ਸਾਰੀਆਂ ਕਲੈਕਟ ਕਰਕੇ ਇਹਨਾਂ ਦੇ ਟਾਈਟਲਸ ਮੈਂ ਉਹ ਬਕਾਇਦਾ ਇੱਕ ਕੈਟਲੌਗ ਬਣਾਤੀ ਕਿਤਾਬ, ਕਿ ਜਿਹਨੂੰ ਵੀ ਜ਼ਰੂਰਤ ਹੈ, ਅਗਰ ਉਹ ਬੇਸਿਕ ਇਨਫੋਰਮੇਸ਼ਨ ਚਾਹੁੰਦਾ ਹੈ ਜਾਂ ਉਹ ਦੁਬਾਰਾ ਉਹਨਾਂ ਕਿਤਾਬਾਂ ਨੂੰ ਫਿਰ ਉਸ ਜਾਣਾ ਚਾਹੁੰਦਾ ਤਾਂ ਇੱਕ ਕੈਟਲੌਗ ਹੋਵੇ। ਇਹ ਰੀਸੈਂਟਲੀ ਉਹ ਛਪੀ, ਮਕਤਬਾ ਜਦੀਦ ਨੇ ਉਹ ਛਾਪੀ ਹੈ, ਐਤਕੀ ਉਹਨੂੰ ਫਿਰ ਮੈਂ ਉਹ ਭੇਜੀ ਮਕਤਬਾ, ਉਹ ਆਪਣਾ UBL ਲਿਟਰੇਰੀ ਅਵਾਰਡ ਵਾਸਤੇ ਦੁਆ ਕਰੋ, ਮਤਲਬ ਇੱਕ ਰਿਸਰਚ ਵਰਕ ਹੈ। ਤੇ ਇਹ ਮੈਂ ਸਮਝਿਆ ਕਿ ਵੀ ਇਹ ਮੇਰੀ ਡਿਊਟੀ ਹੈ। ਮਤਲਬ ਦੋ ਕੰਮ ਕੀਤੇ, ਰੀਐਨੈਸੈਂਸ ਆਫ ਚਿਲਡਰਨ ਲਿਟਰੇਚਰ, ਠੀਕ ਹੈ ਜੀ, ਜਿਹੜਾ ਇੱਕ ਨਿਸ਼ਾਤੇ ਸਾਨੀਆਂ ਸੀ, ਤੁਹਾਡਾ ਜਿਹੜਾ ਬੈਰੀਅਰ ਹੈ ਉਹ ਅੱਲਾ ਦੇ ਫਜ਼ਲ ਨਾਲ ਰੇਜ਼ ਕੀਤਾ ਸਟੋਰੀ ਸਟੈਂਡਰਡ ਤੋਂ, ਵੀ ਉਹ 2 ਫੁੱਟ 4 ਇੰਚ ਤੋਂ ਜਿਹੜੀ ਛਾਲ ਮਾਰੀ ਜਾਂਦੇ ਸੀ ਲੋਕੀ, ਉਹ 6 ਫੁੱਟ 4 ਇੰਚ ਤੇ ਕਰ। ਦੂਸਰਾ ਜਿਹੜੀ ਤੁਹਾਡੀ ਹੈ ਸੀ ਕਿਤਾਬਾਂ ਦੀ ਹਾਲਤ, ਉਹਨੂੰ ਚੇਂਜ ਕੀਤਾ, ਜਿਹੜੀਆਂ ਹਾਰਡ ਬਾਈਂਡਿੰਗ 'ਚ ਕਿਤਾਬਾਂ ਆਈਆਂ, ਠੀਕ ਹੈ ਜੀ, ਖੂਬਸੂਰਤ ਟਾਈਟਲ, ਆਰਟਿਸਟਾਂ ਨੂੰ ਇਨਵੋਲਵ ਕੀਤਾ ਤਾਂ ਕਿ ਬੱਚੇ ਜਿਹੜੇ ਨੇ ਉਹਨਾਂ ਅਟਰੈਕਟ ਵੀ ਹੋਣ, ਮੋਟੀਵੇਟ। ਉਹ ਹਾਲੇ ਕੈਰੀ ਔਨ ਹੈ, ਇੱਕ ਆ ਜਾਏਗਾ ਹੁਣ, ਇੱਕ ਕੰਪੀਟੀਸ਼ਨ ਸਟਾਰਟ ਹੋ ਗਿਆ, ਬਹੁਤ ਸਾਰੇ ਅਦਾਰੇ ਛਾਪ ਰਹੇ ਨੇ ਬੱਚਿਆਂ ਦੇ। ਅੱਜ ਉਹ ਇਹਨਾਂ ਹਤਾਤ ਵਾਲਾ ਕੰਮ ਨਹੀਂ ਰਿਹਾ, ਅੱਜ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਜੀ ਬੱਚਿਆਂ ਦੇ ਅਦਬ ਦਾ ਇਹਨਾਂ ਹਤਾਤ ਹੈ, ਬਲਕਿ ਹੁਣ ਸਭ ਇੱਕ ਡਿਵੈਲਪ ਹੋ ਗਿਆ, ਕਿਤਾਬਾਂ ਛਪ ਰਹੀਆਂ। ਇੱਥੋਂ ਤੱਕ ਤੇ ਮੈਂ ਆ ਗਿਆ, ਹੁਣ ਮੇਰੇ ਵਾਸਤੇ ਵੀ ਕੰਪੀਟੀਸ਼ਨ ਹੈ, ਜ਼ਾਰਾ ਮੈਂ ਉਹ ਕੰਪੀਟੀਸ਼ਨ 'ਚ ਹੈ। ਅੱਛਾ ਸਰ, ਤੁਹਾਡੀ ਜਿਹੜੀ ਪ੍ਰੋਫੈਸ਼ਨਲ ਜ਼ਿੰਦਗੀ ਹੈ, ਤੁਹਾਡੀ ਜਿਹੜੀ ਨਿੱਜੀ ਜ਼ਿੰਦਗੀ ਹੈ, ਉਹ ਇੱਕ ਪੁਲਿਸ ਆਫੀਸਰ ਦੀ ਹੈ, ਤੇ ਸਾਡੇ ਸਪੈਸ਼ਲੀ ਸਾਡੇ ਕਲਚਰ ਦੇ ਵਿੱਚ ਪੁਲਿਸ ਵਾਲੇ ਦਾ ਨਾਮ ਸੁਣਦੇ ਹੀ ਕਰਖਤਗੀ, ਗੁੱਸਾ, ਇਹ ਚੀਜ਼ ਆਉਂਦੀ ਹੈ। ਅਦਬ ਤੇ ਇਹ ਚੀਜ਼ਾਂ ਦੋਵੇਂ ਇੱਕ ਦੂਜੇ ਦੇ ਤਜ਼ਾਦ ਨੇ, ਮੁਤਜ਼ਾਦ ਨੇ। ਇਹ ਤੁਹਾਡੇ ਅੰਦਰ ਹਸਾਸਪਨ ਜਿਹੜਾ ਸੀ, ਉਹਨੇ ਕਦੀ ਤੁਹਾਡੀ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਮੁਤਾਸਰ ਕੀਤਾ, ਜਾਂ ਤੁਹਾਡੀ ਪ੍ਰੋਫੈਸ਼ਨਲ ਜ਼ਿੰਦਗੀ ਨੇ ਕਦੀ ਤੁਹਾਡੇ ਅਦਬ ਨੂੰ ਮੁਤਾਸਰ ਕੀਤਾ? ਦੇਖੋ, ਤੁਹਾਡੇ ਮੁਲਕ 'ਚ ਇੱਕ ਡੈਲੀ ਮੈਂ, ਹਾਂਜੀ, ਗਰੀਬ ਮੁਲਕ, ਗਰੀਬ ਲੋਕ ਹਾਂ ਅਸੀਂ, ਠੀਕ ਹੈ ਨਾ ਜੀ। ਦਰਮਿਆਨੇ ਤਬਕੇ ਦੇ ਜਿਹੜੇ ਬੰਦੇ ਹੈ, ਜਿਹੜਾ ਮੁੰਡਾ ਹੁੰਦਾ ਨਾ ਜੀ ਘਰ ਦਾ ਵੱਡਾ, ਉਹਦੇ ਕੋਈ ਚੋਇਸ ਨਹੀਂ ਹੁੰਦੀ ਵੀ ਉਹਨੇ ਕਿਹੜੀ ਨੌਕਰੀ ਕਰਨੀ। ਠੀਕ, ਉਹਨੇ ਆਪਣੇ ਪਿਓ ਦਾ ਸਾਥ ਦੇਣਾ। ਮੇਰੇ ਵਾਲਿਦ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਸਨ, ਇਕੱਲਾ ਪੁੱਤਰ ਸੀ, ਠੀਕ ਹੈ, ਵਾਲਦਾ ਫੌਤ ਹੋ ਗਏ, ਮੈਂ ਉਹਨਾਂ ਦਾ ਸਾਥ ਦੇਣਾ ਸੀ। ਮੈਂ ਉਹ BSc ਕਰਨ ਤੋਂ ਬਾਅਦ MA ਅੰਗਰੇਜ਼ੀ ਕਰ ਰਿਹਾ ਸੀ, ਤੇ ਮੈਂ ਉਹ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਸੀ ਵੀ ਮੈਂ ਕਿੱਧਰ ਜਾਣਾ, ਠੀਕ, ਬਗੈਰ ਸਿਫਾਰਿਸ਼ ਦੇ, ਬਗੈਰ ਪੈਸੇ ਦੇ। ਅੱਲਾਹ ਤਾਲਾ ਕਰਮ ਕੀਤਾ, 1985 'ਚ ਮੈਂ ASI ਭਰਤੀ ਹੋਇਆ,
ਫਿਰ ਇੰਨਾ ਕੁ ਤੇ ਮੇਰੇ 'ਚ ਹੈ ਸੀ ਜ਼ਾਰਾ, ਮੈਂ ਸਰਕਾਰੀ ਮੁਲਾਜ਼ਮਾਂ ਦਾ ਪੁੱਤਰ ਸੀ ਤੇ ਮੈਂ ਆਪਣੀ ਜੌਬ ਨੂੰ ਪ੍ਰੋਟੈਕਟ ਵੀ ਕਰਨਾ ਸੀ। ਫਿਰ ਥੋੜਾ ਜਿਹਾ ਹਿਆ ਵੀ ਹੋਣਾ ਚਾਹੀਦਾ ਵੀ ਜਿਹੜੀ ਗੱਲ 'ਚ ਤੁਸੀਂ ਪੈਸੇ ਲੈ ਰਹੇ ਹੋ, ਜਿਹਦੀ ਵਜ੍ਹਾ ਨਾਲ ਇੱਜ਼ਤ ਹੈ, ਉਹ ਤਾਂ ਪ੍ਰੋਫੈਸ਼ਨਲ ਲਾਈਫ ਹੈ। ਉਹ ਤਾਂ ਪ੍ਰੋਫੈਸ਼ਨਲ ਅਗਰ ਤੁਸੀਂ ਨਹੀਂ ਤਾਂ ਤੁਸੀਂ ਇੰਨੇ ਸਾਲ ਤੱਕ ਹੀ ਨਹੀਂ ਸਕਦੇ। ਮੈਨੂੰ ਹੁਣ 37ਵਾਂ ਸਾਲ ਹੈ ਇਸ ਮਹਿਕਮੇ ਦੇ ਵਿੱਚ। ਜਿਹੜਾ ਸ਼ੌਕ ਹੈ, ਹੁਣ ਮੈਂ ਕੋਈ ਨਾਂ ਨਹੀਂ ਲੈਂਦਾ, ਸ਼ੌਕ ਤੁਸੀਂ ਪੂਰਾ ਕਰ ਲੈਂਦੇ ਹੋ, ਉਹ ਭਾਵੇਂ ਚੰਗਾ ਹੋਵੇ ਭਾਵੇਂ ਭੈੜਾ ਹੋਵੇ, ਉਹ ਤੁਸੀਂ ਭੱਜ ਕੇ ਵੀ ਪੂਰਾ ਕਰ ਲੈਣਾ। ਹਾਂਜੀ, ਮੈਂ ਚਲੋ ਮੈਂ ਨਾਂ ਲੈ ਲੈਣਾ, ਬੱਚਿਆਂ ਦੇ ਅਦਬ ਦੀ ਗੱਲ ਹੋ ਰਹੀ, ਲੇਕਿਨ ਚਲੋ ਵੱਡਿਆਂ ਦੀ ਗੱਲ ਕਰ ਲੈਣੇ। ਜਿਨ੍ਹਾਂ ਨੂੰ ਸ਼ਰਾਬ ਪੀਣ ਦਾ ਸ਼ੌਕ ਹੈ ਉਹ ਆਪਣਾ ਪੂਰਾ ਨਹੀਂ ਕਰਦੇ, ਠੀਕ ਹੈ। ਕਿਸੇ ਨੂੰ ਹੋਰ ਸ਼ੌਕ ਹੈ, ਠੀਕ ਹੈ ਨਾ ਜੀ, ਉਹ ਵੀ ਪੂਰਾ ਕਰ ਲੈਣ। ਮੈਨੂੰ ਇਹ ਵੇ ਤੇ ਮੈਂ ਉਹ ਪਾਸ ਟਾਈਮ ਇਹਦੇ 'ਚ ਕਰ। ਵਾਹ, ਅੱਛਾ ਸਰ, ਹੁਣ ਤੱਕ ਤੁਸੀਂ ਜਿਹੜੇ ਹੈਗੇ ਉਹ 40 ਤੋਂ ਜ਼ਿਆਦਾ ਕਿਤਾਬਾਂ ਜਿਹੜੇ ਉਹ ਲਿਖ ਚੁੱਕੇ ਹੋ ਬੱਚਿਆਂ ਦੇ ਅਦਬ ਦੇ ਹਵਾਲੇ ਨਾਲ। ਉਸ ਤੋਂ ਬਾਅਦ 3500 ਦੇ ਉੱਪਰ ਜਿਹੜੀਆਂ ਕਹਾਣੀਆਂ ਤੁਹਾਡੀਆਂ ਪਬਲਿਸ਼ ਹੋ ਚੁੱਕੀਆਂ ਨੇ। ਤੁਹਾਡਾ ਪਲਾਨ ਕੀ ਹੈ? ਤੁਸੀਂ ਕਿਹੜਾ ਗੋਲ ਸੈੱਟ ਕੀਤਾ ਹੋਇਆ ਕਿ ਮੈਂ ਇਸ ਗੋਲ ਤੇ ਜਾ ਕੇ ਜਾਂ ਇਸ ਮਾਈਲਸਟੋਨ ਤੇ ਜਾ ਕੇ ਇੱਥੇ ਜਾ ਕੇ ਮੇਰੀ ਬ੍ਰੇਕ ਲੱਗਣੀ? ਮੇਰਾ ਪਲਾਨ ਤੇ ਉਹੀ ਹੈ ਜਿਸ ਤਰ੍ਹਾਂ ਮੇਰਾ ਪ੍ਰਾਈਮ ਮਿਨਿਸਟਰ ਗੱਲ ਕਰਦਾ ਕਿ ਵੀ ਪਲਾਨ ਵੱਡਾ ਰੱਖਣਾ ਚਾਹੀਦਾ, ਪੂਰਾ ਹੋਵੇ ਨਾ ਹੋਵੇ। ਬੇਸਿਕਲੀ ਮੈਂ ਚਾਹੁੰਦਾ ਵੀ ਮੈਂ ਅੰਡਰ ਅਚੀਵਡ ਸੀ, ਜਿੰਨੀ ਮੇਰੀ ਐਜੂਕੇਸ਼ਨ ਹੈ, ਠੀਕ ਹੈ, ਉਹਦੇ 'ਚ ਮੈਂ ਉਹ ਸਟੈਂਡਰਡ ਦੀ ਜੌਬ ਨਹੀਂ ਕਰ ਸਕਿਆ। ਸਹੀ। ਇਸ ਗੱਲੋਂ ਮੈਂ ਨਹੀਂ ਚਾਹੁੰਦਾ ਕਿ ਵੀ ਉਹ ਮੈਂ ਅੰਡਰ ਅਚੀਵਡ ਹੀ ਮਰਾਂ, ਠੀਕ ਹੈ ਜੀ। ਹੁਣ ਮੇਰਾ ਹੈ ਕਿ ਵੀ ਮੈਂ ਕੋਈ ਨਾ ਕੋਈ ਇਜਾਜ਼ ਲੈ ਕੇ ਇਸ ਦੁਨੀਆ ਤੋਂ ਜਾਵਾਂ, ਜਾਂ ਮੈਂ ਜਦੋਂ ਜਾਵਾਂ ਤੇ ਮੇਰੇ ਬੱਚਿਆਂ ਕੋਲ ਕੋਈ ਪੁੱਛਣ ਤੇ ਉਹ ਕਹਿਣ ਵੀ ਅਸੀਂ ਉਸ ਬੰਦੇ ਦੇ ਬੱਚੇ ਹਾਂ ਜਿਹਦਾ ਇਹ ਨਾਂ ਹੈ। ਮਤਲਬ ਡੈਫੀਨਿਟਲੀ ਮੇਰਾ ਗੋਲ ਹੈ ਵੀ ਗਵਰਨਮੈਂਟ ਵੱਲੋਂ ਮੈਂ ਇਸ ਤਰ੍ਹਾਂ ਇਮਤਿਆਜ਼ ਹੈ ਜਾਂ ਮਤਲਬ ਜਿਹੜਾ ਪ੍ਰਾਈਡ ਪਰਫਾਰਮੈਂਸ ਟਾਈਪ ਕੋਈ ਚੀਜ਼ ਲਾਂ, ਇਹ ਮੇਰਾ ਗੋਲ ਹੈ, ਠੀਕ ਹੈ ਨਾ ਜੀ। ਇਹ ਦੀਵਾਨੇ ਦਾ ਖਾਬ ਵੀ ਹੋ ਸਕਦਾ, ਲੇਕਿਨ ਮਤਲਬ ਇਹ ਵੇ ਕਿ ਰਿਐਲਿਟੀ ਹੈ ਵੀ ਜਿੰਨਾ ਇਸ਼ਤਿਆਕ ਅਹਿਮਦ ਸਾਹਿਬ ਨੇ ਪੂਰੀ ਲਾਈਫ 'ਚ ਲਿਖਿਆ 8 ਸਾਲਾਂ 'ਚ ਮੈਂ ਉਹਨਾਂ ਦਾ 75% ਲਿਖ ਚੁੱਕਾ। ਵਾਹ, ਅੱਛਾ। ਅਹਿਮਦ ਨਾਮਦਾਰ ਸਾਹਿਬ, ਸਭ ਤੋਂ ਜਿਹੜੀ ਬੁਨਿਆਦੀ ਚੀਜ਼ ਹੁੰਦੀ ਹੈ ਉਹ ਇਹੀ ਹੈ ਕਿ ਤੁਸੀਂ ਇੱਕ ਮਕਸਦ ਨੂੰ ਲੈ ਕੇ ਜਿਹੜੇ ਤੁਰੇ ਹੁੰਦੇ ਹੋ, ਤੁਸੀਂ ਉਸ ਮਕਸਦ ਦੇ ਪਿੱਛੇ ਪੈ ਜਾਂਦੇ ਹੋ, ਉਸ ਮਕਸਦ ਦੇ ਮਗਰ ਜਿਹੜਾ ਹੈਗਾ ਤੁਸੀਂ ਉਹਨੂੰ ਹਾਸਲ ਕਰਨ ਵਾਸਤੇ ਇੱਕ ਜੁਸਤਜੂ ਕਰਨ ਨਿਕਲ ਜਾਂਦੇ ਹੋ। ਬੜੀ ਅੱਛੀ ਗੱਲ ਹੈ। ਲੇਕਿਨ ਇਹ ਜਿਹੜਾ ਹੁਣ ਤੱਕ ਬੱਚਿਆਂ ਲਈ ਲਿਖਿਆ ਜਾ ਚੁੱਕਿਆ ਹੈ, ਇਹ ਬਹੁਤ ਜ਼ਿਆਦਾ ਹੈ। ਤੁਸੀਂ ਨਹੀਂ ਸਮਝਦੇ ਕਿ ਟੈਕਨੋਲੋਜੀ ਦੇ ਇਸ ਦੌਰ ਦੇ ਵਿੱਚ, ਜਿਹਨੂੰ ਕਹਿੰਦੇ ਕਿ ਇਸ ਟਾਈਮ ਡਿਜੀਟਲ ਮੀਡੀਆ ਦਾ ਦੌਰ ਹੈ, ਇਸ ਡਿਜੀਟਲ ਮੀਡੀਆ ਦੇ ਦੌਰ ਦੇ ਉੱਪਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਅਸੀਂ ਲਿਖਾਰੀ ਨੂੰ ਕਹਿੰਦੇ ਆ ਕਿ ਯਾਰ ਇਹ ਕਿਤਾਬ ਦਾ ਦੌਰ ਨਹੀਂ ਹੈਗਾ, ਉਹ ਬਾਈ ਇਹ ਡਿਜੀਟਲ ਮੀਡੀਆ ਦਾ ਦੌਰ ਹੈ। ਤੇ ਦੂਸਰੇ ਪਾਸੇ ਮੈਨੂੰ ਹੈਰਾਨੀ ਇਸ ਚੀਜ਼ ਦੀ ਹੁੰਦੀ ਹੈ ਕਿ ਜਦੋਂ ਡਿਜੀਟਲ ਮੀਡੀਆ ਤੇ ਅੱਛਾ ਕੰਟੈਂਟ ਨਹੀਂ ਆਉਂਦਾ ਤੇ ਅਸੀਂ ਕਹਿੰਦੇ ਯਾਰ ਤੁਹਾਡੇ ਕੋਲ ਰਾਈਟਰ ਨਹੀਂ ਹੈਗੇ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕੰਟੈਂਟ ਹੈ ਬੱਚਿਆਂ ਦਾ, ਇਹਨੂੰ ਐਜ਼ ਅ ਸਕ੍ਰਿਪਟ ਸਮਝ ਕੇ ਇਹਨੂੰ ਫਿਲਮਾਉਣਾ ਵੀ ਚਾਹੀਦਾ? ਮੇਰੀਆਂ ਜਿਹੜੀਆਂ ਕਹਾਣੀਆਂ ਨੇ ਉਹ ਤੇ ਬੇਸਿਕਲੀ ਹੈ ਹੀ ਬੱਚਿਆਂ ਦੀਆਂ ਨਾ, ਬਹੁਤ ਛੋਟੇ ਬੱਚਿਆਂ ਦੀਆਂ। ਉਹ ਫੈਂਟੇਸੀ ਸਟੋਰੀਜ਼ ਨੇ। ਹੁਣ 3500 ਸਟੋਰੀਜ਼ ਦੇ ਵਿੱਚੋਂ ਸ਼ਾਇਦ ਹੀ ਕਿਸੇ ਦਾ ਟੌਪਿਕ ਜਿਹੜਾ ਨਾ ਉਹ ਦੂਜੇ ਨਾਲ ਰਲਦਾ ਹੋਵੇ। ਤੇ ਮੈਨੂੰ ਅੱਛੀ ਤਰ੍ਹਾਂ ਯਾਦ ਹੈ 70s 'ਚ ਇੱਕ ਨਾਵਲ ਆਇਆ ਆਲੀ ਪਰ ਕਿਆ ਗੁਜ਼ਰੀ, ਉਦੋਂ ਬੱਚਿਆਂ ਦੇ ਅਗਵਾ ਦਾ ਕੰਮ ਚੱਲ ਰਿਹਾ ਸੀ। ਅਜ਼ੀਜ਼ ਅਸਰੀ ਸਾਹਿਬ ਉਹ ਨਾਵਲ ਲਿਖਿਆ। ਉਹਨਾਂ ਦੇ ਜਿਹੜੇ ਕੰਟੈਂਪਰੇਰੀ ਰਾਈਟਰ ਸਨ ਉਸ ਵੇਲੇ ਜਿਹੜੇ ਨਾਲ ਸਨ, ਉਹ ਟੌਪਿਕ ਹੌਟ ਹੋਇਆ, ਉਹ ਬੜਾ ਵਿਕਿਆ ਨਾਵਲ। ਫਿਰੋਜ਼ ਸੰਘ ਨੇ, ਸਈਦ ਲਕ ਸਾਹਿਬ ਅੱਲਾ ਜੰਨਤ ਨਸੀਬ ਕਰੇ, ਉਹ ਬਹੁਤ ਵੱਡੇ ਐਡੀਟਰ ਗੁਜ਼ਰੇ ਨੇ ਸਾਡੇ ਬੱਚਿਆਂ ਦੇ ਅਦਬ 'ਚ। ਬਲਕਿ ਬੇਸਿਕਲੀ ਫਿਰੋਜ਼ ਸੰਘ ਪ੍ਰਮੋਟ ਹੀ ਉਹਨਾਂ ਦੀ ਵਜ੍ਹਾ ਨਾਲ ਹੋਇਆ ਇਹ ਚਿਲਡਰਨ ਲਿਟਰੇਚਰ। ਸਈਦ ਲਕ ਸਾਹਿਬ ਨੇ ਫਿਰ ਦੂਜੇ ਰਾਈਟਰ ਜਿਹੜੇ ਨੇ ਉਹਨਾਂ ਕੋਲ ਉਸੇ ਮੌਜੂ ਤੇ ਲਿਖਵਾਇਆ, ਮਹਿਮੂਦ ਪਰ ਕਿਆ ਬੀਤੀ, ਠੀਕ ਹੈ ਨਾ ਜੀ, ਸਲੀਮ ਕੀ ਆਪ ਬੀਤੀ ਯੂਨਸ ਅਸਰਾ ਸਾਹਿਬ ਨੇ ਲਿਖਿਆ। ਉਹ ਟੌਪਿਕ ਜਿਹੜਾ ਨਾ ਜੀ ਉਹ ਕਈ ਦੌਰ ਤੱਕ, ਯਾਨੀ ਅਜ਼ੀਜ਼ ਅਸਰੀ ਸਾਹਿਬ ਫਿਰ ਦੁਬਾਰਾ ਸ਼ਾਦੇ ਕੀ ਕਹਾਣੀ ਔਰ ਮਤਲਬ ਇੰਜ ਦੀਆਂ ਕਈ ਲਿਖੀਆਂ, ਠੀਕ ਹੈ ਜੀ। ਉਹ ਉਸ ਵੇਲੇ ਜਿਹੜਾ ਕੰਮ ਹੋ ਸਕਦਾ ਸੀ, ਠੀਕ ਹੈ ਨਾ ਜੀ, ਉਹ ਅੱਜ ਵੀ ਹੋ ਸਕਦਾ। ਠੀਕ ਹੈ ਨਾ ਜੀ। ਮਤਲਬ ਜਿਹੜੇ ਟੌਪਿਕ ਪਪੂਲਰ ਹੁੰਦੇ ਨੇ, ਠੀਕ ਹੈ ਨਾ ਜੀ, ਅਗਰ ਉਸ ਵੇਲੇ ਹੱਥੋਂ ਹੱਥ ਲੈ ਜਾ ਰਹੇ ਸੀ ਤੇ ਕੰਟੈਂਪਰੇਰੀ ਟੌਪਿਕਸ ਜਿਹੜੇ ਨੇ ਮੈਂ ਤੇ ਉਹੀ ਲਿਖੇ ਨੇ, ਠੀਕ ਹੈ ਨਾ ਜੀ। ਹੁਣ ਇੱਕ ਗੱਲ ਮੈਂ ਬੜਾ ਸ਼ੱਦੋ-ਮੱਦ ਨਾਲ ਸੋਚਦਾ ਵੀ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਬੰਦੇ ਮਸ਼ਹੂਰ ਹੋਏ ਨੇ ਉਹ ਆਪਣੇ ਮਰਨ ਤੋਂ ਬਾਅਦ ਹੋਏ ਨੇ, ਠੀਕ ਹੈ ਜੀ। ਉਹ ਮੈਨੂੰ ਵੀ ਇੰਝ ਹੀ ਲੱਗਦਾ ਕਿ ਵੀ ਮਤਲਬ ਇੰਨਾ ਕੰਮ ਕਰਨ ਤੋਂ ਬਾਅਦ ਵੀ ਮੈਂ ਉਦੋਂ ਮਸ਼ਹੂਰ ਹੋਣਾ ਜਦੋਂ ਮੈਂ ਮਰ ਜਾਣਾ, ਠੀਕ ਹੈ ਨਾ ਜੀ। ਇਹ ਨਸੀਰ ਬਲੋਚ ਸਾਹਿਬ ਅਗਲੇ ਦਿਨ ਇੱਕ ਸ਼ਾਇਰ ਸਾਡੇ ਇਲਾਕੇ ਦੇ, ਉਹ ਫੌਤ ਹੋਏ ਨੇ ਤੇ ਅੱਜ ਉਹਨਾਂ ਨੂੰ ਸਾਰੇ ਯਾਦ ਕਰ ਰਹੇ। ਨਾਜ਼ ਖਿਆਲਵੀ ਸਾਹਿਬ ਸਨ ਤਾਨਲੇ ਵਾਲੇ, ਕਿਉਂਕਿ ਤਾਨਲੇ ਵਾਲੇ ਗੁਜ਼ਰੇ ਤੇ ਉਹ ਜ਼ਰਾ ਉਹ ਜਿਵੇਂ ਸ਼ਾਇਰ ਹੈ ਨੇ, ਉਹ ਕੁਛ ਕਸ਼ੀਦ ਕੀਤੀ ਸ਼ੈ ਅੰਦਰ ਲਿਜਾਂਦੇ ਸੀ ਤੇ ਕਸ਼ੀਦ ਹੁੰਦਾ ਸੀ ਬਾਹਰ, ਤੇ ਅੱਜ ਉਹਨਾਂ ਦੇ ਨਾਂ ਤੇ ਸੜਕਾਂ ਨੇ। ਉਸ ਵੇਲੇ ਸਾਡੇ ਮਾਪਿਓ ਨਹੀਂ ਸੀ ਉਹਨਾਂ ਦੇ ਕੋਲ ਬਹਿਣ ਦਿੰਦੇ, ਉਸ ਸੜਕ ਤੋਂ ਤੁਰ ਕੇ ਆਉਂਦੇ ਹੁੰਦੇ ਸੀ ਰੇਡੀਓ ਤੱਕ, ਉਹ ਨਹੀਂ ਸੀ ਬਹਿਣ ਦਿੰਦੇ। ਹੁਣ ਜਾਂ ਤੇ ਇਸ ਰਿਐਲਿਟੀ ਨੂੰ ਮੰਨ ਜਾਓ ਵੀ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਓ, ਪਾਕਿਸਤਾਨ 'ਚ ਮਰਨਾ ਜ਼ਰੂਰੀ ਹੈ ਮਸ਼ਹੂਰ ਹੋਣ ਵਾਸਤੇ। ਤੇ ਜੇ ਅਗਰ ਦੂਜਾ ਚੈਲੰਜ ਕਰਨਾ ਹੈ ਤਾਂ ਫਿਰ ਮੇਰੀਆਂ ਕਹਾਣੀਆਂ ਪੜ੍ਹੋ। ਅਗਰ ਉਹ ਤੁਹਾਨੂੰ ਇੰਜ ਨਾ ਲੱਗਣ ਵੀ ਇਹ ਫਿਲਮਾਈਆਂ ਜਾ ਸਕਦੀਆਂ ਤਾਂ ਫਿਰ ਆਪਾਂ ਛੱਡ ਦਿੰਦੇ ਹਾਂ, ਫਿਰ ਫਾਇਦਾ ਕੀ ਹੈ ਸਾਰੀ ਗੱਲ। ਅੱਛਾ, ਸਕੂਲ ਜਿਹੜੇ ਸਾਡੇ ਇਦਾਰੇ ਨੇ, ਸਾਡੇ ਇਦਾਰੇ ਨੂੰ ਅਸ਼ਦ ਜ਼ਰੂਰਤ ਹੈਗੀ ਹੈ
ਦੇਖੋ ਇੱਕ ਰਵਾਇਤ ਚੱਲੀ ਆ ਰਹੀ ਹੈ ਹੁਣ ਤੱਕ ਕਿ ਜਦੋਂ ਵੀ ਫਸਟ ਈਅਰ ਸੈਕਿੰਡ ਈਅਰ ਦਾ ਬੱਚਾ ਜਿਹੜਾ ਹੈਗਾ ਉਹ ਮਿਸਟਰ ਚਿਪਸ ਪੜ੍ਹ ਰਿਹਾ, ਜਿਹੜੀ ਇੱਕ ਗੈਰ ਮਾਮੂਲੀ ਸਟੋਰੀ ਹੈ ਹੀ ਨਹੀਂ ਮੇਰੀ ਨਜ਼ਰ 'ਚ। ਮੇਰੀ ਗੱਲ ਤੋਂ ਇਖਤਲਾਫ ਵੀ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਕਿ ਉਹਦੇ ਵਿੱਚ ਕੀ ਸੀ, ਇੱਕ ਆਮ ਮਾਸਟਰ ਦੀ ਕਹਾਣੀ ਹੈ ਤੇ ਉਹਦੇ ਤੇ 18 ਚੈਪਟਰ ਨੇ। ਤੇ ਸਕੂਲ ਤੁਸੀਂ ਨਹੀਂ ਸਮਝਦੇ ਕਿ ਇਸ ਟਾਈਮ ਯੂਨੀਵਰਸਿਟੀ ਕਾਲਜਿਸ ਸਕੂਲ ਦਾ ਕੰਟੈਂਟ ਚੇਂਜ ਹੋਣ ਦਾ ਵਕਤ ਆ ਗਿਆ, ਕਿਉਂਕਿ ਅਸੀਂ ਆਪਣੇ ਅਸਰ ਦੇ ਮੁਤਾਬਕ ਆਪਣੇ ਦੌਰ ਦੇ ਮੁਤਾਬਕ ਨਹੀਂ ਚੱਲ ਪਾ ਰਹੇ। ਤੁਹਾਡੇ ਖਿਆਲ ਨਾਲ ਬੱਚਿਆਂ ਦਾ ਜਿਹੜਾ ਕੰਟੈਂਟ ਹੈ ਜਾਂ ਬੱਚਿਆਂ ਦਾ ਨਿਸਾਬ ਹੈਗਾ ਹੈ ਉਹਨੂੰ ਤਬਦੀਲ ਹੋਣ ਦਾ ਵਕਤ ਨਹੀਂ ਆ ਗਿਆ? ਬੱਚਿਆਂ ਦੇ ਕੰਟੈਂਟ ਦਾ ਇਹ ਵੀ ਕਿ ਵੀ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਜੀ, ਜਿਹੜੇ ਲੋਕ ਅਟੈਂਡ ਕਰਦੇ ਨੇ ਆਲਮੀ ਕਾਨਫਰੰਸ ਹੋਈ ਹੈ ਕਰਾਚੀ ਹੋਣ ਤੇ ਮਤਲਬ ਜਿਹੜਾ ਨਾ ਜੀ ਉਹ ਤਲਕਾਤ ਨਾਲ ਹੀ ਇੱਕ ਅੱਧਾ ਸੈਸ਼ਨ ਮਿਲਦਾ ਬੱਚਿਆਂ ਦੇ ਅਦਬ ਦਾ। ਉਹਦੇ 'ਚ ਫਿਰ ਉਹ ਜਿਹੜਾ ਬੰਦਾ ਕੰਡਕਟ ਕਰਵਾ ਰਿਹਾ, ਹੁਣ ਜਿਵੇਂ ਅਹਿਮਦ ਸ਼ਾਹ ਸਾਹਿਬ ਉੱਥੇ ਕਰਾਚੀ ਉਹ ਆਰਟਸ ਕੌਂਸਲ ਦੇ ਨੇ, ਉਹਨਾਂ ਨੇ ਕੰਡਕਟ ਕਰਵਾਇਆ। ਉਹਨਾਂ ਦੇ ਕੋਲ ਜਿਹੜੇ ਉਹ ਪਸੰਦ ਜਾਂ ਜਿਨ੍ਹਾਂ ਨਾਲ ਉਹਨਾਂ ਦਾ ਕੰਟੈਕਟ ਸੀ ਉਹਨਾਂ ਦਾ ਵੀ ਬੜਾ ਕੰਮ ਹੈ। ਸਲੀਮ ਮੁਗਲ ਸਾਹਿਬ ਨੇ, ਮਹਿਮੂਦ ਸ਼ਾਮ ਸਾਹਿਬ ਨੇ, ਉਹਨਾਂ ਨੂੰ ਬਿਠਾ ਕੇ ਮਤਲਬ ਉਹ ਇੱਕ ਸੈਸ਼ਨ ਕਰ ਲਿਆ। ਇਸੇ ਤਰ੍ਹਾਂ ਕਿਸੇ ਹੋਰ ਜਗ੍ਹਾ ਤੇ ਹੋਇਆ ਤੇ ਉਹਨਾਂ ਨੇ ਆਪਣੀ ਜਿਹੜੇ ਲੋਕਾਂ ਨੂੰ ਹੈ ਬੇਸਿਕਲੀ ਕੋਈ ਬੰਦਾ ਇਹ ਫੋਲੋ ਨਹੀਂ ਕਰਦਾ ਵੀ ਇਸ ਸਾਲ ਦੇ ਵਿੱਚ ਕੌਣ ਕਿਹਦੀਆਂ ਕਿਤਾਬਾਂ ਵਿਕ ਰਹੀਆਂ, ਟ੍ਰੈਂਡ ਕੀ ਚੱਲ ਰਿਹਾ, ਠੀਕ ਹੈ ਨਾ ਜੀ। ਹੁਣ ਮੈਂ ਜਿੰਨਾ ਬੋਲ ਸਕਣਾ ਬਾਈ ਦਾ ਵੇ, ਜਿੰਨੀਆਂ ਪਾਕਿਸਤਾਨ ਦੇ ਵਿੱਚ 1916 ਤੋਂ ਬਾਅਦ ਅੱਜ ਤੱਕ ਅੱਛੇ ਅਦਾਰਿਆਂ ਨੇ ਕਿਤਾਬਾਂ ਛਾਪੀਆਂ ਉਹ ਸਿਰਫ ਪਾਕਿਸਤਾਨ 'ਚ ਮੇਰੇ ਕੋਲ ਨੇ। ਤੇ ਮੈਂ ਤੁਹਾਨੂੰ ਯਕੀਨ ਦਵਾਨਾ ਵੀ ਮੈਨੂੰ ਉਹਨਾਂ ਦੇ ਰਾਈਟਰਾਂ ਦੇ ਨਾਂ ਹੀ ਨਹੀਂ ਯਾਦ, ਮੈਨੂੰ ਉਹਨਾਂ ਦੇ ਫਿਨੋਲਪੀ ਕਰੈਕਟਰਸ ਦੇ ਨਾਮ ਹੀ ਯਾਦ, ਲੇਕਿਨ ਮੈਨੂੰ ਕਾਲ ਕਰਨਗੇ ਤੇ ਮੈਂ ਬੋਲਾਂਗਾ, ਠੀਕ ਹੈ ਨਾ ਜੀ। ਉਹ ਇਸ ਕੋਲੋਂ ਮਤਲਬ ਜਿਹੜਾ ਨਾ ਜੀ ਇਹ ਸਾਡਾ ਡੈਲੀਮਾ ਚੱਲਦਾ, ਲੇਕਿਨ ਇਹ ਵੇ ਕਿ ਵੀ ਇੱਕ ਟਾਈਮ ਐਸਾ ਆਣਾ ਹੈ ਜੇ ਜ਼ਾਰਾ ਵੀ ਤੁਹਾਡੀ ਵੌਇਸ ਇੰਨੀ ਸਟਰੋਂਗ ਹੋਏਗੀ, ਉਹਦੇ 'ਚ ਮੈਂ ਕੋਈ ਨੈਗੇਟਿਵ ਗੱਲ ਨਹੀਂ ਕਰ ਰਿਹਾ, ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰਾਂ ਵੀ ਆਟੋਮੈਟਿਕਲੀ ਮੇਰੀ ਜ਼ਰੂਰਤ ਪਏਗੀ ਤੇ ਉਹਦੇ ਵਾਸਤੇ ਮੈਂ ਪ੍ਰਪੇਅਰਡ ਹਾਂ। ਮਤਲਬ ਜਿਹੜਾ ਨਾ ਜੀ ਜਿਹੜਾ ਕੰਟੈਂਟ ਹੈ ਤੁਹਾਡੇ ਕਾਲਜਿਸ ਦੀ ਤੇ ਮੈਂ ਗੱਲ ਨਹੀਂ ਕਰਦਾ, ਜਿਹੜੇ ਸਕੂਲਸ ਨੇ। ਹੁਣ ਮੈਂ ਜਿਹੜੀ ਜਗ੍ਹਾ ਤੇ SHO ਲੱਗਣਾ ਸ਼ਾਇਦ ਹੀ ਇਹ ਫਿਨੋਮੀਨਾ ਕਿਸੇ ਜਗ੍ਹਾ ਤੇ ਹੋਵੇ। ਮੈਂ ਹੁਣ ਸਦਰ ਟੋਬੇ ਸਾਂ ਕੁਝ ਦਿਨ ਪਹਿਲੇ SHO, ਉੱਥੇ ਜਿੰਨੇ ਹਾਇਰ ਐਜੂਕੇਸ਼ਨ ਸੈਕੰਡਰੀ ਸਕੂਲਸ ਨੇ ਮੈਂ ਉਹਨਾਂ ਸਭ ਦੀਆਂ ਲਾਇਬ੍ਰੇਰੀਜ਼ ਵਿਜ਼ਿਟ ਕੀਤੀਆਂ, ਉੱਥੇ ਮੈਂ ਆਪਣੀਆਂ ਕਿਤਾਬਾਂ ਰਖਵਾਈਆਂ, ਠੀਕ ਹੈ ਨਾ। ਉੱਥੇ ਪੁਰਾਣੀਆਂ ਕਿਤਾਬਾਂ ਐਸੀਆਂ ਜਿਹੜੀਆਂ ਜ਼ਾਇਆ ਹੋ ਰਹੀਆਂ ਸੀ ਉਹਨਾਂ ਨੂੰ ਮਤਲਬ ਜਿਹੜਾ ਨਾ ਜੀ ਕੋਈ ਠੀਕ ਕਰਵਾਇਆ, ਕੈਟਲੌਗ ਕਰਵਾਇਆ। ਟਾਈਮ ਮਿਲ ਜਾਂਦਾ ਤੁਹਾਨੂੰ ਅਗਰ ਤੁਹਾਡਾ ਮਤਲਬ ਜਿਹੜਾ ਨਾ ਜੀ ਥੋੜਾ ਬਹੁਤ ਇਸ ਵਾਰ। ਤੇ ਅਗਰ ਮੈਂ ਤਨਹਾ ਇਹ ਕਰ ਰਿਹਾ ਤੇ ਸਕੂਲਸ ਦੀ ਜਿਹੜੀਆਂ ਲਾਇਬ੍ਰੇਰੀਆਂ, ਤੁਸੀਂ ਮੈਨੂੰ ਦੱਸੋ ਵੀ ਉਹਨਾਂ ਦੇ ਵਿੱਚ ਕਿਤਾਬਾਂ ਦੀ ਸਿਲੈਕਸ਼ਨ, ਸਾਡਾ ਤੇ ਏਡੀ ਮੁਸੀਬਤ ਹੈ ਵੀ ਇਹ ਜਵੇਦ ਹਾਸ਼ਮੀ ਸਾਹਿਬ ਦੀ ਕਿਤਾਬ ਜਿਹੜੀ ਉਹ ਲਾਜ਼ਮੀ ਕਰਾਰ ਦੇ ਦਿੱਤੀ ਗਈ ਪਿਛਲੇ 30 ਸਾਲਾਂ 'ਚ, ਮੈਂ ਬਾਗੀ ਹੂੰ, ਉਹਦਾ ਛੋਟੇ ਬੱਚਿਆਂ ਨਾਲ ਕੀ ਤਾਲੁਕ ਸੀ? ਹਰ ਲਾਇਬ੍ਰੇਰੀ ਤੁਸੀਂ ਕਿਸੇ ਪੰਜਾਬ ਦੇ ਕਿਸੇ ਸਕੂਲ ਦੇ ਵਿੱਚ ਚਲੇ ਜਾਓ, ਠੀਕ ਹੈ ਨਾ ਜੀ, ਮੈਂ ਬਾਗੀ ਹੂੰ ਤੁਹਾਨੂੰ ਜ਼ਰੂਰ ਮਿਲੇਗੀ। ਤੇ ਲਾਜ਼ਮੀ ਗੱਲ ਹੈ ਵੀ ਜਵੇਦ ਹਾਸ਼ਮੀ ਸਾਹਿਬ ਕੋ ਮੁਫਤ ਤੇ ਨਹੀਂ ਨਾ ਉਹ ਭੇਜੀ ਵੀ ਕੌਮ ਦੀ ਖਿਦਮਤ ਕਰ ਰਹੇ ਨੇ, ਦਾਰ ਉਹਨਾਂ ਨੇ ਉਹਦੇ ਪੈਸੇ ਲੈਣੇ ਤੇ ਪੈਸੇ ਐਸੇ ਗੱਲ ਦੇ ਲੈਣੇ। ਹੁੰਦਾ ਕੀ ਹੈ ਜਿੰਨੇ ਤੁਹਾਡੇ ਹਾਇਰ ਸੈਕੰਡਰੀ ਸਕੂਲ ਨੇ, ਹੈਡਮਾਸਟਰ ਸਾਹਿਬ ਜਾਂ ਜਿਹੜੇ ਉਹਨਾਂ ਤੋਂ ਉੱਪਰ ਰੈਂਕ ਕੇ ਉਹ ਕਿਤਾਬਾਂ ਦੀ ਸਿਲੈਕਸ਼ਨ ਕਰਦੇ ਨੇ, ਪਬਲਿਸ਼ਰਸ ਜਿਹੜੇ ਨੇ ਉਹ ਅੱਧ ਦੀ ਕੀਮਤ ਤੇ ਪੈਸੇ ਦਿੰਦੇ ਨੇ, ਇਹ ਗਵਰਨਮੈਂਟ ਕੋਲੋਂ ਪੂਰੇ ਚਾਰਜ ਕਰਦੇ ਨੇ। ਇਹਨਾਂ ਦਾ ਇੰਟਰਸਟ ਇੰਨਾ ਹੀ ਹੈ ਕਿ ਵੀ ਮਤਲਬ ਜਿਹੜਾ ਨਾ ਕਿਤਾਬਾਂ ਜਿਹੜੀਆਂ ਪੂਰੇ ਪੈਸੇ ਨਹੀਂ ਲੈ ਕੇ ਅੱਧ ਦੀਆਂ ਮਤਲਬ ਜਿਹੜਾ ਨਾ ਅੱਧ ਤੇ ਬਿੱਲ ਪੇ ਕਰਨ ਤੇ ਅੱਲਾ ਖੈਰ ਚਲੋ। ਉਸ ਤੋਂ ਬਾਅਦ ਨਾ ਕਦੀ ਇਸ਼ੂ ਹੁੰਦੀ ਕੋਈ ਕਿਤਾਬ ਬੱਚਿਆਂ ਦੀ ਲਾਇਬ੍ਰੇਰੀ ਤੋਂ, ਨਾ ਉਹ ਕਿਸੇ ਕੋਲ ਜਾਂਦੀ, ਨਾ ਕੋਈ ਪੜ੍ਹਦਾ। ਤੇ ਪੜ੍ਹਨ ਦੀ ਇਜਾਜ਼ਤ ਦੇ ਵੀ ਦੇਣ ਤੇ ਅਗਰ ਪੜ੍ਹਨਾ ਮੈਂ ਬਾਗੀ ਹੂੰ ਹੀ ਪੜ੍ਹਨਾ ਤੇ ਬੱਚਿਆਂ ਨੇ ਕਿੱਥੋਂ ਪੜ੍ਹਨੀ ਹੈ? ਸਰ ਇਹ ਪੂਰੇ ਸਿਨੈਰੀਓ ਦੇ ਪਿੱਛੇ ਇਸ ਪੂਰੀ ਜਿਹੜੀ ਹੈਗੀ ਹੈ ਕਥਾ ਜਿਹੜੀ ਬਣ ਗਈ ਹੈ ਹੁਣ ਕਿ ਅਸੀਂ ਸਭ ਤੋਂ ਪਹਿਲੇ ਤਾਂ ਕਿਤਾਬ ਨੂੰ ਜਿਹੜਾ ਹੈਗਾ ਵਾ ਉਹਨੂੰ ਅਸੀਂ ਤਨਕੀਦ ਕਰਨੀ ਕਿ ਜੀ ਕਿਤਾਬ ਤੇ ਪੜ੍ਹੀ ਨਹੀਂ ਜਾਂਦੀ। ਮੈਂ ਤਾਂ ਸਭ ਤੋਂ ਪਹਿਲੇ ਇਸ ਚੀਜ਼ ਦੇ ਖਿਲਾਫ ਹੈਗਾ ਕਿ ਅਸੀਂ ਇਹ ਮਾਈਂਡਸੈਟ ਬਣਾ ਲਿਆ ਕਿਤਾਬ ਨਹੀਂ ਪੜ੍ਹੀ ਜਾਂਦੀ। ਇਸ ਮਾਈਂਡਸੈਟ ਨੂੰ ਖਤਮ ਕਰਨ ਵਾਸਤੇ ਦੂਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਗਲਤ ਨੂੰ ਵੇਖ ਕੇ ਅਸੀਂ ਗਲਤ ਨਹੀਂ ਕਹਿਣਾ। ਮੈਂ ਬੜਾ ਹੈਰਾਨ ਹੋਇਆ ਤੁਹਾਡੀ ਇਹ ਗੱਲ ਸੁਣ ਕੇ ਕਿ ਮੇਰੇ ਇਲਮ 'ਚ ਵੀ ਨਹੀਂ ਸੀ ਹੈਗੀ ਕਿ ਮੈਂ ਬਾਗੀ ਹੂੰ ਜਿਹੜੀ ਹੈ ਉਹ ਮੁਸਲਸਲ ਪੜ੍ਹਾਈ ਜਾ ਰਹੀ, ਜਿਹਦਾ ਮਕਸਦ ਹੀ ਕੋਈ ਨਹੀਂ, ਜਿਹਦੇ ਇੱਕ ਬੰਦੇ ਦੀ ਪਰਸਨਲ ਲਾਈਫ ਦੇ ਉੱਪਰ ਅਸੀਂ ਉਹਨੂੰ ਉਹਦੇ ਆਪ ਬੀਤੀ ਆ, ਇੱਕ ਪੋਲੀਟੀਸ਼ੀਅਨ ਦੀ ਆਪ ਬੀਤੀ, ਸਾਨੂੰ ਇੰਟਰਸਟ ਹੀ ਕੋਈ ਨਹੀਂ ਹੈਗਾ। ਤੇ ਇਸ ਜਿਹੜਾ ਫਿਨੋਮੀਨਾ ਚੱਲ ਰਿਹਾ ਇਹਨੂੰ ਕੌਣ ਤੋੜੇਗਾ? ਕੀ ਹੋਏਗਾ? ਤੁਸੀਂ ਜਾਓ ਨਾ ਮੇਰੇ ਨਾਲ, ਆਓ ਜਿੰਨੇ ਮੇਲੇ ਲੱਗ ਰਹੇ ਨੇ ਜੀ ਕਰੋਨਾ ਦੀ ਵਜ੍ਹਾ ਨਾਲ 2 ਸਾਲ ਬੰਦ ਰਹੇ ਨੇ, ਹੁਣ ਜਿੰਨੇ ਮੇਲੇ ਲੱਗ ਰਹੇ ਨੇ ਆਓ ਚਲੀਏ ਆਪਾਂ ਚੱਲਦੇ ਹਾਂ। ਮੈਂ ਤੁਹਾਨੂੰ ਦਿਖਾਣਾ ਕਿੰਨੀਆਂ ਕਿਤਾਬਾਂ ਵੇਖ ਰਹੀ। ਹੁਣ ਕਿਤਾਬ ਦੇ ਪੱਲੇ ਹੀ ਕੱਖ ਨਾ ਹੋਵੇ, ਠੀਕ ਹੈ ਨਾ ਜੀ। ਕੀ ਹੋ ਰਿਹਾ? ਪਬਲਿਸ਼ਰ ਕੀ ਕਰ ਰਹੇ ਨੇ? ਉਹ ਇਹੀ ਕਰ ਰਹੇ ਨੇ ਕਿ ਵੀ ਜਨਾਬ 500 ਕਿਤਾਬਾਂ ਦਾ ਵਾਅਦਾ ਕੀਤਾ, 20,000 ਰੁਪਇਆ ਤੁਹਾਡੇ ਕੋਲ ਲਿਆ, ਠੀਕ ਹੈ ਨਾ ਜੀ, ਨਵਾਂ ਸ਼ਾਇਰ ਅਦੀਬ ਕੋਲੋਂ, ਠੀਕ ਹੈ, ਈਵਨ ਬੱਚਿਆਂ ਦੇ ਅਦੀਬਾਂ ਕੋਲੋਂ ਤੁਹਾਨੂੰ ਕਿਹਾ ਵੀ 500 ਕਿਤਾਬਾਂ ਨੇ ਜੀ, ਠੀਕ ਹੈ ਨਾ, ਛਾਪਣੀਆਂ ਭਾਵੇਂ 100 ਨੇ, ਉਹ 100 ਤੁਹਾਡੇ ਹਵਾਲੇ ਕਰਤੀਆਂ ਵੀ ਆਪੇ ਹੀ ਵੇਚੋ ਤੇ ਪੈਸੇ ਬੋਝੇ ਹੀ ਪਾ ਦੇ। ਆਓ ਚਲੀਏ ਕਿਸੇ ਮੇਲੇ ਤੇ ਚੱਲਦੇ ਹਾਂ ਜਿਹੜੀਆਂ ਕਿਤਾਬਾਂ ਡਿਸਪਲੇ ਤੇ ਨੇ। ਨੈਸ਼ਨਲ ਬੁੱਕ ਫਾਊਂਡੇਸ਼ਨ ਦੀਆਂ ਇੰਨੀਆਂ ਖੂਬਸੂਰਤ ਕਿਤਾਬਾਂ ਨੇ ਵਿਕਦੀਆਂ ਨੇ, ਬਿਲਕੁਲ ਠੀਕ ਹੈ ਜੀ। ਮਤਲਬ ਤੁਸੀਂ ਦੇਖੋ ਵੀ ਉਹ 150 ਰੁਪੀਜ਼ ਔਰ ਹਾਰਡਲੀ 200 ਰੁਪੀਜ਼ ਦੇ ਵਿੱਚ ਕਲਰਡ
ਉਹਦੀ ਇਲਸਟ੍ਰੇਸ਼ਨਸ ਨੇ, ਉਹਦਾ ਬੜਾ ਖੂਬਸੂਰਤ ਕਾਗਜ਼ ਉਹ ਲਾਉਂਦੇ ਨੇ, ਠੀਕ ਹੈ ਨਾ ਜੀ, ਗਲਿਸਰਾਈਡ ਪੇਪਰ ਹੈ, ਠੀਕ ਹੈ, ਉਹਨਾਂ ਦੇ ਉੱਤੇ ਉਹ 150 200 ਦੀ ਕਿਤਾਬ ਕੀਮਤ ਲਿਖੀ ਹੁੰਦੀ, ਤੇ ਜਿਹੜੇ ਉਹਦੇ ਮੈਂਬਰ ਨੇ ਉਹਨਾਂ ਨੂੰ ਉਹ ਹਾਫ ਪ੍ਰਾਈਸ ਤੇ ਮਿਲਦੀ। ਹੁਣ ਮਤਲਬ 50 ਰੁਪਏ ਦੀ 75 ਰੁਪਏ ਦੀ ਕਿਤਾਬ, ਮਤਲਬ 120 ਸਫ਼ੇ ਦੀ ਗਲਿਸਰਾਈਡ ਪੇਪਰ ਤੇ ਮਤਲਬ 75 ਰੁਪਏ ਜਿਹੜਾ ਨਾ ਉਹ ਤੇ ਟੁਰਿਆ ਜਾਂਦਾ ਮਾਪਿਓ ਜਿਹੜਾ ਨਾ, ਉਹ ਕਹਿੰਦੇ ਯਾਰ ਇੱਕ 75 ਰੁਪਏ ਨਾ, ਚਲੋ ਮਤਲਬ ਜਿਹੜਾ ਲੈ ਇਹ ਕਹਿੰਦੇ ਨੇ ਜੀ 버ਗਰ ਜ਼ਿਆਦਾ ਖਾ ਲੈਂਦੇ ਨੇ ਜੀ ਮੇਲਿਆਂ ਤੇ, ਜੀ ਪੀਜ਼ੇ ਜ਼ਿਆਦਾ ਖਾ ਲੈਂਦੇ ਨੇ। ਐਡਾ ਵੱਡਾ ਝੂਠ ਰੂਏ ਜ਼ਮੀਨ ਤੇ ਕੋਈ ਨਹੀਂ। ਪਾਕਿਸਤਾਨ ਦੇ ਵਿੱਚ ਜਿਹੜੇ ਮੇਲੇ ਲੱਗਦੇ ਨੇ, ਤੁਹਾਡੇ ਪਬਲਿਸ਼ਰ ਉਹਦਾ ਇੰਤਜ਼ਾਰ ਕਰਦੇ ਨੇ ਕਿ ਮੇਲੇ ਲੱਗਣ। ਪਿਛਲੇ ਦਿਨਾਂ ਕਿਤਾਬਾਂ ਰੁਕ ਗਈਆਂ ਸੀ, ਇਸ ਗੱਲੋਂ ਵੀ ਮੇਲੇ ਬੰਦ ਹੋ ਗਏ ਸੀ, ਠੀਕ ਹੈ ਨਾ ਜੀ। ਉਹ ਆਮ ਕਿਤਾਬਾਂ ਨਹੀਂ ਸੀ ਵਿਕਦੀਆਂ, ਮੇਲਿਆਂ ਤੇ ਕਿਤਾਬਾਂ ਇੰਝ ਨਿਕਲਦੀਆਂ। ਤੁਸੀਂ ਉਹਨਾਂ ਦੀ ਭੀੜ ਵੇਖੋ, ਤੁਸੀਂ ਉਹਨਾਂ ਦੀਆਂ ਲਾਈਨਾਂ ਵੇਖੋ, ਲੋਕਾਂ ਦੀਆਂ, ਮਾਪਿਆਂ ਦੀਆਂ, ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ। ਇਹ ਵੀ ਝੂਠ ਬੋਲੀ ਜਾਂਦਾ ਕਿ ਮਿਆਰ ਜਿਹੜਾ ਹੈਗਾ ਉਹ ਸਟੈਂਡਰਡ ਜਿਹੜਾ, ਮੈਂ ਤਾਂ ਤੁਹਾਨੂੰ ਉਹ ਭੇਡੂ ਵਾਲੀ ਮਿਸਾਲ ਦਿੱਤੀ। ਹਾਂਜੀ, ਵੀ ਤੁਸੀਂ ਕੰਮ ਦਾ ਮਾਲ ਤੁਹਾਡਾ ਹੋਏਗਾ ਜਿਹੜਾ ਵੈਲਿਡ ਹੋਏਗਾ ਜਾਂ ਜਿਹੜਾ ਵਿਕਣ ਵਾਲਾ ਹੋਏਗਾ ਤੇ ਵਿਕੇਗਾ ਨਾ। ਤੁਸੀਂ ਇਹ ਤਾਂ ਨਹੀਂ ਕਰ ਸਕਦੇ ਤੁਸੀਂ ਕੋਈ ਕੌਮ ਤੇ ਆਸਾਨ ਕਰ ਰਹੇ ਹੋ ਵੀ ਕਹਾਣੀ ਤੁਹਾਡੀ ਫੁਸਫੁਸੀ ਹੋਵੇ, ਕਿਤਾਬ ਤੁਹਾਡਾ ਪੰਫਲੇਟ ਹੋਵੇ ਤੇ ਤੁਸੀਂ ਕਹੋ ਜੀ ਇਹ ਵਿਕੇ ਵੀ। ਤੁਸੀਂ ਕੋਈ ਕੌਮੀ ਕਰ ਰਹੇ ਹੋ, ਖਿਦਮਤ ਕਰ ਰਹੇ ਹੋ, ਤੁਹਾਡਾ ਕੰਮ ਮਿਹਨਤ ਵਾਲਾ ਹੋਵੇ, ਤੁਹਾਡਾ ਪਿੱਛੇ ਸਟੱਡੀ ਹੋਵੇ, ਤੁਹਾਡਾ ਕੰਪੈਰੀਜ਼ਨ ਹੋਵੇ, ਤੁਹਾਨੂੰ ਪਤਾ ਹੋਵੇ ਦੁਨੀਆ 'ਚ ਕੀ ਹੋ ਰਿਹਾ, ਠੀਕ ਹੈ ਨਾ ਜੀ। ਫਿਰ ਤੁਸੀਂ ਖੂਬਸੂਰਤ ਕਹਾਣੀ ਅਟਰੈਕਟ ਕਰਦੀ ਹੋਵੇ ਤੁਹਾਡੇ ਬੱਚਿਆਂ ਨੂੰ, ਉਹਦਾ ਕੋਈ ਮੋਰਲ ਲੈਸਨ ਹੋਵੇ, ਉਹਦਾ ਕੋਈ ਐਥੀਕਲ ਲੈਸਨ ਹੋਵੇ, ਬੱਚਿਆਂ ਦੀ ਉਮਰ ਦੇ ਮੁਤਾਬਕ ਹੋਵੇ, ਤੁਸੀਂ ਉਹਨਾਂ ਨੂੰ ਫੈਂਟਸਾਈਜ਼ ਕਰ ਸਕਦੇ ਹੋ। ਫਿਰ ਉਹ ਪ੍ਰੈਜੈਂਟੇਸ਼ਨ ਉਹਦੀ ਇੰਨੀ ਹੋਵੇ ਅੱਛੀ, ਤੇ ਮੈਂ ਨਹੀਂ ਸਮਝਦਾ ਵੀ ਪੈਰ ਪੁੱਟ ਸਕਦਾ ਕੋਈ ਪੇਰੈਂਟ ਜਿਹੜਾ ਮਿਡਲ ਕਲਾਸ ਦਾ ਹੋਵੇ। ਕੌਣ ਮਾਪਿਓ ਨਹੀਂ ਚਾਹੁੰਦਾ ਵੀ ਉਹਦਾ ਬੱਚਾ ਜਿਹੜਾ ਉਹ ਕਿਸੇ ਅੱਛੀ ਐਕਟੀਵਿਟੀ 'ਚ ਮੁਲਵਸ ਹੋਵੇ। ਕਿਆ ਬਾਤ ਸਰ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਕਿ ਤੁਹਾਡਾ ਕੰਮ ਜਿਹੜਾ ਹੈਗਾ ਇਹ ਤੁਹਾਡੇ ਬੋਲਣ ਦੇ ਪਿੱਛੇ ਤੁਹਾਡਾ ਕੰਮ ਜ਼ਿਆਦਾ ਬੋਲ ਰਿਹਾ ਹੈਗਾ, ਤੇ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਅੱਲਾਹ ਤਾਲਾ ਤੁਹਾਨੂੰ ਇਸ ਮਕਸਦ 'ਚ ਕਾਮਯਾਬ ਕਰੇ। ਇੱਕ ਪੈਗਾਮ ਉਹਨਾਂ ਬੱਚਿਆਂ ਦੇ ਨਾਮ, ਉਹਨਾਂ ਯੂਥ ਦੇ ਨਾਮ ਜਿਹੜੀ ਤੁਹਾਡੀ ਟਾਰਗੇਟਡ ਆਡੀਅנס ਹੈ, ਜਿਨ੍ਹਾਂ ਨੂੰ ਤੁਸੀਂ ਟਾਰਗੇਟ ਕਰ ਰਹੇ ਨੇ, ਉਹਨਾਂ ਵਾਸਤੇ ਇੱਕ ਰਿਕਾਰਡ ਕਰਵਾਓ ਸਾਡੇ ਚੈਨਲ ਦੇ ਤਵੱਸਤ ਨਾਲ। ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਸ਼ੁਕਰੀਆ ਅਦਾ ਕਰਨਾ ਵੀ ਮੈਨੂੰ ਇੰਨੀ ਖੱਪ ਪਾਉਣ ਦਾ ਮੌਕਾ ਦਿੱਤਾ ਤੁਸੀਂ, ਠੀਕ ਹੈ ਜੀ। ਇਹ ਮੇਰੇ ਅੰਦਰ ਦਾ ਕੈਥਾਰਸਿਸ ਹੈ ਜਿਹੜਾ ਮੈਂ ਜ਼ਰਾ ਵੀ ਹਰ ਪਲੇਟਫਾਰਮ ਤੇ ਜਾਣਾ। ਬਾਕੀ ਜਿਹੜੇ ਬੱਚੇ ਨੇ, ਮੈਂ ਨਹੀਂ ਸਮਝਦਾ ਕਿ ਵੀ ਉਹ ਇੰਨੇ ਡਲ ਨੇ ਸਾਡੇ ਬੱਚੇ ਵੀ ਉਹਨਾਂ ਨੂੰ ਕਿਤਾਬਾਂ ਦਾ ਨਹੀਂ ਪਤਾ। ਬੱਚਿਆਂ ਨੂੰ ਇਸ ਗੱਲ ਨਾਲ ਗਰਜ਼ੀ ਕੋਈ ਨਹੀਂ ਕਿ ਵੀ ਜੀ ਉਹਦਾ ਰਾਈਟਰ ਕੌਣ। ਬੱਚਿਆਂ ਨੇ ਅੱਛੀ ਕਹਾਣੀ ਉਹਨਾਂ ਨੂੰ ਅੱਜ ਵੀ ਫੈਂਟਸਾਈਜ਼ ਕਰਦੀ। ਅਗਰ ਉਹ ਫੈਂਟਸਾਈਜ਼ ਨਾ ਕਰੇ ਤੇ ਉਹ ਡੋਰੇਮੋਨ ਤੇ ਭੀਮ ਕਿਉਂ ਦੇਖਣ, ਠੀਕ ਹੈ ਨਾ। ਵਿਜ਼ੂਅਲੀ ਕਿੰਨੀ ਕੁ ਦੇਰ ਤੱਕ ਤੁਸੀਂ ਇੱਕ ਹੀ ਚੀਜ਼ ਦੇਖ ਸਕਦੇ ਹੋ, ਠੀਕ ਹੈ ਨਾ ਜੀ। ਜ਼ਰੂਰ ਉਹ ਪੜ੍ਹਨਾ ਚਾਹੁੰਦੇ ਨੇ, ਲੇਕਿਨ ਉਹਨਾਂ ਦੇ ਸਟੈਂਡਰਡ, ਉਹਨਾਂ ਦਾ IQ ਲੈਵਲ ਬਹੁਤ ਜ਼ਿਆਦਾ ਹੈ। ਉਹਨਾਂ ਨੂੰ ਇਹ ਨਾ ਸਮਝੋ ਕਿ ਵੀ ਮਤਲਬ ਜਿਹੜਾ ਨਾ ਜੀ ਉਹ ਬੱਚੇ ਜਿਹੜੇ ਨੇ ਉਹ ਬਿਲਕੁਲ ਉਹਨਾਂ ਨੂੰ ਪਤਾ ਕੱਖ ਨਹੀਂ। ਉਹ ਬਹੁਤ ਸ਼ਾਰਪ ਨੇ, ਸਾਡੀ ਜਨਰੇਸ਼ਨ ਨਾਲ ਜ਼ਿਆਦਾ ਸ਼ਾਰਪ ਨੇ। ਇਸ ਤੋਂ ਅਗਲੀ ਜਨਰੇਸ਼ਨ ਇਹਦੇ ਨਾਲ ਸ਼ਾਰਪ ਹੋਏਗੀ, ਲੇਕਿਨ ਉਹਨਾਂ ਨੂੰ ਨਾ ਬਹਿਲਾਓ ਨਾ। ਉਹ ਤੁਹਾਡੇ ਕੋਲੋਂ ਕੋਈ ਗਲਤ ਮਾਲ ਨਹੀਂ ਲੈਣਗੇ। ਉਹ ਉਸੇ ਗੱਲ ਦੇ ਗਾਹਕ ਨੇ ਜਿਹੜੀ ਗੱਲ ਉਹਨਾਂ ਨੂੰ ਪਸੰਦ ਆਉਂਦੀ ਜਾਂ ਉਹਨਾਂ ਦੇ ਕੰਮ। ਬਹੁਤ ਸ਼ੁਕਰੀਆ ਸਰ। ਨਾਜ਼ਰੀਨ, ਪੈਗਾਮ ਵੀ ਇਹੀ ਹੈਗਾ ਕਿ ਜਿਹੜਾ ਤੁਸੀਂ ਕੰਮ ਕਰਨ ਲਈ ਜਾਂ ਜਿਹੜਾ ਤੁਸੀਂ ਆਪਣਾ ਮਕਸਦ ਲਈ, ਆਪਣੇ ਗੋਲ ਲਈ ਜੋ ਤੁਸੀਂ ਜਦੋਜਹਿਦ ਕਰਦੇ ਹੋ, ਜ਼ਰੂਰ ਰੰਗ ਲੈ ਕੇ ਆਉਂਦੀ ਹੈ, ਲੇਕਿਨ ਸਭ ਤੋਂ ਪਹਿਲਾਂ ਮਿਆਰ ਜਿਹੜਾ ਹੈਗਾ ਉਹ ਮੁਤੱਯਨ ਕਰਨਾ ਪੈਂਦਾ, ਉਹ ਬਣਾਉਣਾ ਪੈਂਦਾ ਕਿ ਇਹ ਮੇਰਾ ਜਿਹੜਾ ਇਹ ਮਿਆਰ ਹੈਗਾ। ਅਤੇ ਅਹਿਮਦ ਅਦਨਾਨ ਤਾਰਿਕ ਸਾਹਿਬ ਜਿਹੜੇ ਹੈਗੇ ਨੇ, ਇਹ ਸਾਡੇ ਲਈ ਇੱਕ ਮਿਸਾਲ ਨੇ, ਇੱਕ ਐਸੀ ਮਿਸਾਲ ਨੇ ਕਿ ਅਸੀਂ ਇਹਨਾਂ ਨੂੰ ਫਾਲੋ ਕਰਦੇ ਹੋਇਆਂ ਆਪਣਾ ਹਿੱਸਾ ਡਾਲਣਾ ਸੁਸਾਇਟੀ ਨੂੰ ਸੁਧਾਰਨ ਵਾਸਤੇ, ਮੁਆਸ਼ਰੇ ਨੂੰ ਸਹੀ ਡੱਗਰ 'ਤੇ ਚਲਾਉਣ ਵਾਸਤੇ। ਅਤੇ ਮੇਰੀ ਖੁਸ਼ਕਿਸਮਤੀ ਹੈ ਕਿ ਅਸੀਂ ਜਿਹੜੇ ਹੈਗਾ ਉਹ ਇਹਨਾਂ ਕਿਤਾਬਾਂ ਦੇ ਵਾਸਤੇ ਜਾਂ ਇਹਨਾਂ ਕਿਤਾਬਾਂ ਨੂੰ ਆਪਣਾ ਜਿਹੜਾ ਹੈਗਾ ਫੁੱਟ ਸਟੈਪ ਬਣਾ ਕੇ ਆਪਣੀ ਮੰਜ਼ਿਲ ਵੱਲ ਜਿਹੜਾ ਹੈਗਾ ਉਹ ਸਾਨੂੰ ਵਧਣਾ ਚਾਹੀਦਾ ਹੈ। ਅਤੇ ਮੈਨੂੰ ਇਜਾਜ਼ਤ ਦੇਵੋ, ਅਸੀਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸਤਿ ਸ਼੍ਰੀ ਅਕਾਲ ਅਤੇ ਅਸਲਾਮ ਅਲੈਕੁਮ।